ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਸਿਰਜੇ ਝੂਠੇ ਬਿਰਤਾਂਤ ਨੂੰ ਪੰਜਾਬ ਪ੍ਰਸਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ਤੇ ਟੰਗ ਕੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਚੈਨਲਾਂ ਦੀ ਆਵਾਜ਼ ਬੰਦ ਕੀਤੀ। ਮੌੜ ਮੰਡੀ 'ਚ ਬੰਬ ਧਮਾਕਾ ਹੋਇਆ, ਬਰੂਦ ਵਰਤਿਆ ਗਿਆ, ਨਿੱਕੇ ਨਿੱਕੇ ਬੱਚਿਆਂ ਸਮੇਤ ਕੁਝ ਬਾਲਗ ਮਾਰੇ ਗਏ, 7-8 ਜਾਣੇ ਉੱਥੇ ਕਤਲ ਹੋ ਗਏ। ਕਾਤਲਾਂ ਦਾ ਪਤਾ ਲੱਗਿਆ ਪੁਲਿਸ ਨੂੰ ਵੀ ਇਹ ਤਾਂ ਡੇਰਾ ਸਰਸਾ ਨਾਲ ਤਾਰਾਂ ਜੁੜਦੀਆਂ। ਮੌੜ ਮੰਡੀ ਦੇ ਵਿੱਚ ਮਾਸੂਮ ਬੱਚਿਆਂ ਨੂੰ ਮਾਰਨ ਵਾਲਿਆਂ ਨੂੰ ਫੜਨ ਲਈ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਵੀ ਕਿਸੇ ਵੀ ਤਰੀਕੇ ਦੀ ਕਾਰਵਾਈ ਉਵੇਂ ਨਹੀਂ ਕੀਤੀ ਜਿਵੇਂ ਬਿਲਕੁਲ ਬੇਦੋਸ਼ੀ ਸਿੱਖ ਨੌਜਵਾਨ ਜਿਨ੍ਹਾਂ ਦੀ ਮਾੜੀ ਮੋਟੀ ਕਦੇ ਫੋਟੋ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਗਈ। ਸਾਡੀ ਕੌਮ ਦੇ ਸਾਡੇ ਇਹ ਛੋਟੇ ਭੈਣ ਭਰਾ, ਸਾਡੇ ਬੱਚੇ, ਸਾਡੇ ਨੌਜਵਾਨ ਜਿਹੜੇ ਆ, ਇਹਨਾਂ ਨੂੰ ਤਾਂ ਸੂਲੀ ਟੰਗਿਆ ਪਿਆ NSA ਲਾਉਣ ਦੀਆਂ ਗੱਲਾਂ ਨੇ, ਤੇ ਦੂਜੇ ਪਾਸੇ ਜਿਨ੍ਹਾਂ ਨੇ ਸ਼ਰੇਆਮ ਕਤਲ ਕੀਤੇ ਆ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਭਾਈ ਅਮਰਤਪਾਲ ਸਿੰਘ ਦੇ ਬਾਰੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਧੀਆਂ ਪੁੱਤ ਸਾਡੇ ਬੱਚੇ ਜਿਹੜੇ ਨੇ ਉਹ ਬਿਲਕੁਲ ਹੁਣ ਸਹੀ ਪਾਸੇ ਨੂੰ ਤੁਰ ਪਏ। ਸਾਡੀ ਕੌਮ ਦੇ ਕੁਝ ਇਹੋ ਜਿਹੇ ਜ਼ਿਆਦਾ ਹੀ ਸਿਆਣੇ ਲੋਕ ਨੇ, ਮੈਂ ਕਹਿੰਦਾ ਇੰਨਾ ਸਿਆਣਾ ਵੀ ਨਹੀਂ ਕੋਈ ਬੰਦਾ ਹੋਣਾ ਚਾਹੀਦਾ ਵੀ ਆਪਦੀ ਕੌਮ ਦੇ ਖਿਲਾਫ ਹੀ ਭੁਗਤੀ ਜਾਵੇ। ਸਾਨੂੰ ਸਮਝ ਘੱਟ ਹੋਵੇ ਕੋਈ ਗੱਲ ਨਹੀਂ, ਪਰ ਖੜੋ ਤਾਂ ਆਪਦੀ ਕੌਮ ਵੱਲ। ਦਿੱਲੀ ਵੱਲ ਖੜਨ ਦਾ ਕੀ ਮਤਲਬ? ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਜਿਨ੍ਹਾਂ ਲੋਕਾਂ ਨੇ ਬਣਾਈ, ਅੱਜ ਉਹੀ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਆਪ ਲਿਖ ਕੇ ਪਾ ਰਹੇ ਨੇ ਵੀ ਸਾਨੂੰ ਸ਼ਰਮ ਆਉਂਦੀ ਆ ਵੀ ਅਸੀਂ ਇਸ ਧਿਰ ਨੂੰ ਵੋਟਾਂ ਪਾਈਆਂ। ਮੈਂ ਇਸ ਗੱਲ ਦੇ ਉੱਤੇ ਵੀ ਬੜਾ ਸਪਸ਼ਟ ਹਾਂ ਵੀ ਲੋਕ ਹੋਰ ਕਰਦੇ ਕੀ। ਗੱਲ ਤਾਂ ਇਹ ਸੀ ਵੀ ਕੋਈ ਹੋਰ ਰਾਹ ਨਹੀਂ ਸੀ ਲੱਭਦਾ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਈਏ, ਪਰ ਇਹਨਾਂ ਨੇ ਜੋ ਰੰਗ ਭਾਗ ਲਾਏ ਆ 1 ਸਾਲ ਦੇ ਅੰਦਰ ਅੰਦਰ ਆ ਫੌਜ ਲਾ ਕੇ ਭੰਡਿਆ ਨਿੰਦਿਆ ਕਿਹਨਾਂ ਨੂੰ ਆ? ਜਿਹੜੇ ਪੰਥ ਅਤੇ ਪੰਜਾਬ ਦਾ ਭਲਾ ਲੋਚਦੇ। ਗੱਲ ਸਿਰਫ ਇਹ ਆ ਵੀ ਉਹ ਨੌਜਵਾਨ ਦੀ ਜਿਹੜੀ ਲੋਕਾਂ ਦੇ ਵਿੱਚ ਪ੍ਰਵਾਨਗੀ ਜਾਂ ਲੋਕਾਂ ਦੇ ਵਿੱਚ ਉਹਦੀ ਖਿੱਚ ਬੜੀ ਸੀ ਤੇ ਸਟੇਟ ਸਿਸਟਮ ਨੂੰ ਇਹ ਗੱਲ ਬੜੀ ਚੁਭਦੀ ਸੀ। ਕਾਂਡ ਤੇ ਬੇਅਦਬੀ ਕਾਂਡ ਵਾਲਿਆਂ ਨੂੰ ਫੜਨ ਫੜਾਉਣ ਲਈ ਤਾਂ ਕਦੇ ਭਗਵੰਤ ਮਾਨ ਦੀ ਸਰਕਾਰ ਨੇ 1 ਸਾਲ ਤੋਂ ਇਦੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਕਦੇ ਕੋਈ ਕੰਮ ਨਹੀਂ ਕੀਤਾ। ਤੇ ਆ ਜਿਹੜਾ ਮਾਹੌਲ ਇੰਨਾ ਦਹਿਸ਼ਤ ਵਾਲਾ NSA ਲਾਉਣ ਤੇ ਕਰ ਲੈ ਗਏ ਗੱਲ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰੀਕੇ ਨਾਲ ਸਮੁੱਚੇ ਸਿੱਖ ਜਗਤ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਤਾਂ ਆਪਦੇ ਵੱਲੋਂ ਇਹ ਅਪੀਲ ਜਾਂ ਇਹ ਮੰਗ ਕੀਤੀ ਆ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਿਆ ਜਾਵੇ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਿਹੜੀ ਵਿਸ਼ੇਸ਼ ਇਕੱਤਰਤਾ ਸੱਦਣ ਦਾ ਐਲਾਨ ਕੀਤਾ 7 ਅਪ੍ਰੈਲ ਨੂੰ ਤਲਵੰਡੀ ਸਾਬੋ 11 ਵਜੇ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਸਿਰਜੇ ਝੂਠੇ ਬਿਰਤਾਂਤ ਨੂੰ ਪੰਜਾਬ ਪ੍ਰਸਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ਤੇ ਟੰਗ ਕੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਚੈਨਲਾਂ ਦੀ ਆਵਾਜ਼ ਬੰਦ ਕੀਤੀ। ਇਸ ਵਰਤਾਰੇ ਦੀ ਪੜਚੋਲ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਕੌਮੀ ਹੱਕਾਂ ਦੀ ਪਹਿਰੇਦਾਰੀ ਹਿੱਤ ਸਿੱਖ ਮੀਡੀਆ ਦਾ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ਉੱਤੇ ਇਹ ਇਕੱਤਰਤਾ ਜਿਹੜੀ ਆ ਬੁਲਾਈ ਜਾ ਰਹੀ ਆ 7 ਅਪ੍ਰੈਲ ਨੂੰ, ਜਿਹਦੇ ਵਿੱਚ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਸੰਬੋਧਨ ਕਰਨਗੇ ਤੇ ਇਹ ਜਾਰੀ ਕਰਤਾ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ। ਤੇ ਇਹਦੇ ਨਾਲ ਇੱਕ ਇੰਟਰਵਿਊ ਵੀ ਇੱਕ ਨਿੱਜੀ ਚੈਨਲ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਆਈ ਆ, ਜਿਹਦੀ ਚਰਚਾ ਕਰਨੀ ਬਣਦੀ ਹੈ। ਉਹ ਇਹ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਜਾਂ ਸਮੁੱਚੇ ਮੁਲਕ ਦੇ ਢਾਂਚੇ ਨੂੰ
ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਦਿਆਂ ਹੋਇਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਬੜੀਆਂ ਅਰਥ ਭਰਪੂਰ ਨੇ, ਬੜੀਆਂ ਅਹਿਮ ਨੇ ਤੇ ਸੰਵੇਦਨਸ਼ੀਲ ਵੀ ਨੇ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਵੀ ਮੌੜ ਮੰਡੀ 'ਚ ਬੰਬ ਧਮਾਕਾ ਹੋਇਆ, ਬਰੂਦ ਵਰਤਿਆ ਗਿਆ, ਨਿੱਕੇ ਨਿੱਕੇ ਬੱਚਿਆਂ ਸਮੇਤ ਕੁਝ ਬਾਲਗ ਮਾਰੇ ਗਏ, 7-8 ਜਾਣੇ ਉੱਥੇ ਕਤਲ ਹੋ ਗਏ। ਕਾਤਲਾਂ ਦਾ ਪਤਾ ਲੱਗਿਆ ਪੁਲਿਸ ਨੂੰ ਵੀ ਇਹ ਤਾਂ ਡੇਰਾ ਸਰਸਾ ਨਾਲ ਤਾਰਾਂ ਜੁੜਦੀਆਂ ਤੇ ਉਹਨਾਂ ਕਾਤਲਾਂ ਦੀ ਗ੍ਰਿਫਤਾਰੀ ਲਈ ਮੌੜ ਮੰਡੀ ਦੇ ਵਿੱਚ ਮਾਸੂਮ ਬੱਚਿਆਂ ਨੂੰ ਮਾਰਨ ਵਾਲਿਆਂ ਨੂੰ ਫੜਨ ਲਈ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਵੀ ਕਿਸੇ ਵੀ ਤਰੀਕੇ ਦੀ ਕਾਰਵਾਈ ਉਵੇਂ ਨਹੀਂ ਕੀਤੀ ਜਿਵੇਂ ਬਿਲਕੁਲ ਬੇਦੋਸ਼ੀ ਸਿੱਖ ਨੌਜਵਾਨ ਜਿਨ੍ਹਾਂ ਦੀ ਮਾੜੀ ਮੋਟੀ ਕਦੇ ਫੋਟੋ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਗਈ, ਉਹਨਾਂ ਦੇ ਦੁਆਲੇ ਸਟੇਟ ਦਾ ਸਾਰਾ ਸਿਸਟਮ ਹੋਇਆ। ਉਹਨਾਂ ਨੇ ਇਹ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਮੂਲ ਭਾਵ ਜਦੋਂ ਕੋਈ ਲਵੇ ਬੰਦਾ ਤਾਂ ਉਹ ਇਉਂ ਲੱਗਦਾ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਤਕਰੀਰ ਕਰਦੇ ਹੁੰਦੇ ਸੀ, ਉਹਨਾਂ ਦਾ ਵੀ ਇਹੀ ਹਿਸਾਬ ਕਿਤਾਬ ਹੁੰਦਾ ਸੀ ਵੀ ਉਹ ਭਾਰਤ ਦੇ ਵਿੱਚ 2 ਕਾਨੂੰਨਾਂ ਦੀ ਗੱਲ ਕਰਦੇ ਹੁੰਦੇ ਸੀਗੇ ਬਈ ਸਿੱਖ ਲਈ ਆਹ ਕਾਨੂੰਨ ਆ ਤੇ ਬਾਕੀਆਂ ਲਈ ਖਾਸ ਤੌਰ ਤੇ ਹਿੰਦੂ ਨੂੰ ਮੁੱਖ ਰੱਖ ਕੇ ਮੁਲਕ ਦਾ ਸਿਸਟਮ ਇਉਂ ਚੱਲਦਾ। ਹੁਣ ਇਸ ਯਾਨੀ ਹਰਪ੍ਰੀਤ ਸਿੰਘ ਦੀ ਜਿਹੜੀ ਗੱਲਬਾਤ ਆ ਸਾਰੀ, ਉਹਨੂੰ ਸੁਣਨ ਵਾਲਾ ਬੰਦਾ ਇੱਕ ਵਾਰੀ ਇਸ ਗੱਲੋਂ ਝੰਜੋੜਿਆ ਜ਼ਰੂਰ ਜਾਂਦਾ ਕਿ ਵਾਕਿਆ ਹੀ ਸਾਡੀ ਕੌਮ ਦੇ, ਸਾਡੇ ਇਹ ਛੋਟੇ ਭੈਣ ਭਰਾ, ਸਾਡੇ ਬੱਚੇ, ਸਾਡੇ ਨੌਜਵਾਨ ਜਿਹੜੇ ਆ, ਇਹਨਾਂ ਨੂੰ ਤਾਂ ਸੂਲੀ ਟੰਗਿਆ ਪਿਆ NSA ਲਾਉਣ ਦੀਆਂ ਗੱਲਾਂ ਨੇ। ਤੇ ਦੂਜੇ ਪਾਸੇ ਜਿਨ੍ਹਾਂ ਨੇ ਸ਼ਰੇਆਮ ਕਤਲ ਕੀਤੇ ਆ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਜਿਵੇਂ ਪੰਜਾਬ ਦੇ ਵਿੱਚ ਚਿੱਟੇ ਦੇ ਵਪਾਰੀ ਨੇ, ਚਿੱਟੇ ਦੇ ਵਪਾਰੀਆਂ ਨੂੰ ਭਾਈ ਅਮਰਤਪਾਲ ਸਿੰਘ ਵਾਲੇ ਵਰਤਾਰੇ ਦੀ ਬੜੀ ਤਕਲੀਫ ਰਹੀ। ਹੁਣ 18 ਤਰੀਕ ਤੋਂ ਉਹ ਬੜੇ ਹੌਸਲੇ 'ਚ ਹੋਣਗੇ ਤੇ ਬੜੇ ਉਹ ਤਸੱਲੀ ਜੀ 'ਚ ਹੋਣਗੇ ਵੀ ਚਲੋ ਗੱਲ ਨਿਬੜ ਗਈ ਜੀ, ਹੁਣ ਸਾਡੇ ਕਾਰੋਬਾਰ ਨੂੰ, ਚਿੱਟੇ ਦੇ ਕਾਰੋਬਾਰ ਨੂੰ, ਜਿਹੜਾ ਅਸਲ ਵਿੱਚ ਪੰਜਾਬ ਦੇ ਵਿੱਚ ਇੱਕ ਨਸਲਕੁਸ਼ੀ ਦਾ ਜਗਾੜਮੈਂਟ ਆ। ਉਹ ਮੈਂ ਅੱਗੇ ਵੀ ਇਸ ਪ੍ਰੋਗਰਾਮ 'ਚ ਕਹਿੰਦਾ ਰਿਹਾ ਵੀ ਖਾਲਿਸਤਾਨੀ ਖਾੜਕੂ ਲਹਿਰ ਦੇ ਆਖਰੀ ਜਿਹੜਾ 1992-93 ਤੋਂ ਬਾਅਦ ਵਾਲਾ ਦੌਰ ਆ, ਉਦੋਂ ਪਿੰਡਾਂ ਦੇ ਵਿੱਚ ਭੁੱਕੀ ਵੇਚਣ ਵਾਲੇ ਆਉਂਦੇ ਹੁੰਦੇ ਸੀਗੇ ਤੇ ਇੰਨੀ ਆਮ ਚੀਜ਼ ਬਣ ਗਈ ਵੀ ਤੜਕਿਓਂ ਸਾਧਰੋਂ ਜਦੋਂ ਉਦੋਂ ਅਜੇ ਅੱਜ ਕੱਲ੍ਹ ਵਾਂਗੂ ਜਿਵੇਂ ਹੁਣ ਹਰ ਘਰ 'ਚ ਲੈਟਰਨ ਬਾਥਰੂਮ ਬਣ ਗਏ ਆ, ਉਦੋਂ ਖੇਤਾਂ 'ਚ ਜੰਗਲ ਪਾਣੀ ਜਾਣ ਦਾ ਪੰਜਾਬ 'ਚ ਆਪਣੇ ਜ਼ਿਆਦਾ ਰੁਝਾਨ ਸੀਗਾ। ਤੇ ਜਦੋਂ ਸਵੇਰੋਂ ਵਕਤੇ 4-5 ਵਜੇ ਤੋਂ ਬਾਅਦ ਲੋਕਾਂ ਨੇ ਜੰਗਲ ਪਾਣੀ ਲਈ ਜਾਣਾ, ਉਸੇ ਟਾਈਮ ਸਾਧਰਿਓਂ ਸਕੂਟਰਾਂ ਮੋਟਰਸਾਈਕਲਾਂ ਦੇ ਉੱਤੇ ਤੜਕੇ ਮੂੰਹ ਸਿਰ ਬੰਨੀ ਹੋਈ ਬੰਦੇ ਆਉਂਦੇ ਸੀਗੇ ਤੇ ਭੁੱਕੀ ਵੇਚਣ ਦਾ ਕੰਮ ਕਰਦੇ ਸੀ। ਇੱਥੋਂ ਤੱਕ ਕਿ ਕਈ ਵਾਰੀ ਵੱਡੇ ਦਿਨੋਂ ਵੀ ਉਹਨਾਂ ਨੇ ਗੇੜੇ ਮਾਰ ਜਾਣੇ, ਲੋਕਾਂ ਨੇ ਰੌਲਾ ਪਾਉਣਾ ਵੀ ਜਹਾਜ਼ ਆ ਗਿਆ, ਜਹਾਜ਼ ਆ ਗਿਆ। ਤੋ ਜਿਹੜੀ ਪੰਜਾਬ ਦੀ ਪੁਲਿਸ AK-47 ਤੇ ਹੋਰ ਹਥਿਆਰਬੰਦ ਜਿਹੜੇ ਨੌਜਵਾਨ ਸੀਗੇ ਉਹਨਾਂ ਨਾਲ ਟੱਕਰ ਲੈਂਦੀ ਰਹੀ ਸੀ, ਉਹ ਇਹਨਾਂ ਭੁੱਕੀ ਸਮਗਲਰਾਂ ਨੂੰ ਕੁਝ ਨਹੀਂ ਸੀ ਕਹਿੰਦੀ, ਕਿਉਂਕਿ ਇਹਦੇ ਪਿੱਛੇ ਸਟੇਟ ਦਾ ਸਿਸਟਮ ਸੀ। ਭੁੱਕੀ ਤੇ ਸ਼ਰਾਬ ਤੇ ਹੋਰ ਨਸ਼ਿਆਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਸੱਭਿਆਚਾਰਕ ਮੇਲੇ ਲੱਗੇ ਜਿਨ੍ਹਾਂ ਦੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਾਉਣ ਦੇ ਰਾਹ ਤੋਰਿਆ ਗਿਆ। ਉਹ ਨੌਜਵਾਨ ਜਿਹੜੇ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਲਈ, ਬਾਣੀ ਤੇ ਬਾਣੇ ਨਾਲ ਜੁੜਨ ਲਈ ਤੇ ਪੰਥ ਅਤੇ ਪੰਜਾਬ ਦੇ ਹੱਕਾਂ ਦੇ ਇਨਸਾਫ ਦੀ ਲੜਾਈ ਲੜਨ ਲਈ ਜਿਨ੍ਹਾਂ ਨੇ ਤਤਪਰ ਹੋਣਾ ਸੀ, ਉਹਨਾਂ ਨੂੰ ਹੋਰ ਰਾਹ ਪਾ ਦਿੱਤਾ। ਤੇ ਅਸੀਂ ਉਹ ਦੌਰ ਵੀ ਫਿਰ ਦੇਖਿਆ ਜਦੋਂ ਇੱਕ ਵੇਲਾ ਉਹ ਸੀ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਵਰਗਿਆਂ ਦੇ ਸ਼ਹੀਦੀ ਸਮਾਗਮਾਂ ਤੇ ਪੂਰੀ ਫੋਰਸਾਂ ਲਾ ਕੇ ਪੂਰਾ ਹਥਿਆਰ ਨਾਲ ਰੋਕਣ ਦਾ ਯਤਨ ਕਰਨਾ, ਤਾਕਤ ਨਾਲ ਰੋਕਣ ਦਾ ਯਤਨ ਕਰਨਾ ਹਕੂਮਤ ਨੇ, ਤਾਂ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਜਾਂਦੀਆਂ ਸੀ। ਹਰੇਕ ਜੁਝਾਰੂ ਦੇ ਭੋਗ ਦੇ ਉੱਤੇ ਜਦੋਂ ਵੀ ਕਿਸੇ ਥਾਂ ਦੇ ਉੱਤੇ ਹਕੂਮਤੀ ਫੋਰਸਾਂ ਨੇ ਰੋਕਣਾ ਤਾਂ ਉੱਥੇ ਸੰਗਤਾਂ ਨੇ ਪੂਰਾ ਅੜ ਕੇ, ਪੂਰਾ ਵੇੜ ਕੇ ਉੱਥੇ ਪਹੁੰਚਣਾ ਤੇ ਸਮਾਗਮ ਤੇ ਹਾਜ਼ਰੀਆਂ ਲਵਾਉਣੀਆਂ। ਤੇ ਉਹ ਵੀ ਦੌਰ ਆਇਆ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਸ਼ਹੀਦੀ ਸਮਾਗਮ ਜਦੋਂ ਕਰਨੇ
ਤਾਂ ਬਹੁਤ ਘੱਟ, ਖਾਸ ਤੌਰ ਦੇ ਉੱਤੇ ਨੌਜਵਾਨੀ ਦੇ ਬਾਰੇ ਅਸੀਂ ਸਟੇਜਾਂ ਦੇ ਉੱਤੋਂ ਇਹ ਗੱਲਾਂ ਸਾਡੇ ਬੁਲਾਰਿਆਂ ਨੇ ਕਈਆਂ ਨੇ ਕਹਿ ਵੀ ਦੇਣੀਆਂ ਵੀ ਜਿਨ੍ਹਾਂ ਨੇ ਇਹਨਾਂ ਸ਼ਹੀਦਾਂ ਦੇ ਵਾਰਸ ਬਣਨਾ ਸੀ, ਉਹਨਾਂ ਨੂੰ ਇਸ ਵੇਲੇ ਇਹ ਨਹੀਂ ਸੋਚਦਾ ਹੈਗਾ ਵੀ ਅਸੀਂ ਲੰਗਰ 'ਚ ਸੇਵਾ ਕਰੀਏ, ਅਸੀਂ ਇੱਥੇ ਸੰਗਤ ਵਿੱਚ ਬੈਠੀਏ, ਅਸੀਂ ਜ਼ਿੰਮੇਵਾਰੀਆਂ ਨਿਭਾਈਏ। ਉਹਨਾਂ ਨੂੰ ਤਾਂ ਫਿਕਰ ਇਹ ਪਿਆ ਹੋਇਆ ਵਾ ਵੀ ਸਵੇਰ ਦੀ ਭੁੱਕੀ ਦਾ ਇੰਤਜ਼ਾਮ ਕਰਨਾ। ਤੋ ਉਹ ਜਿਹੜੇ ਨੌਜਵਾਨ ਜਿਹੜੇ ਪੰਥ ਅਤੇ ਪੰਜਾਬ ਦੇ ਵਾਰਸ ਬਣਨੇ ਸੀ, ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਸੀ, ਉਹ ਤਾਂ ਨਸ਼ਿਆਂ ਦੇ ਰਾਹ ਪੈ ਰਹੇ। ਖੈਰ ਹੌਲੀ ਹੌਲੀ ਮਾਹੌਲ ਬਣਿਆ ਤੇ ਚਿੱਟੇ ਤੱਕਰ ਗੱਲ ਆ ਗਈ ਤੇ ਅੱਜ ਜਿਹੜਾ ਮਾਹੌਲ ਬਣਿਆ ਵੀ ਲੋਕ ਸਾਰੇ ਜਾਣਦੇ ਆ ਵੀ ਆਲੇ ਦੁਆਲੇ ਬੇਅੰਤ ਨੌਜਵਾਨਾਂ ਦੀਆਂ, ਲੋਕਾਂ ਦੀਆਂ ਮੌਤਾਂ ਜਿਹੜੀਆਂ ਨੇ ਉਹ ਚਿੱਟੇ ਨਾਲ ਹੋਈਆਂ। ਨਾੜ 'ਚ ਟੀਕਾ ਲੱਗਿਆ ਹੁੰਦਾ, ਡੈੱਡ ਬੋਡੀ ਲਾਸ਼ ਉੱਤੇ ਪਈ ਹੁੰਦੀ ਆ, ਮਾਪੇ ਕਲਪਦੇ ਆ। ਫਿਰ ਇਹਦੇ ਖਿਲਾਫ ਰੌਲਾ ਰੱਪਾ ਤਾਂ ਪੈਂਦਾ ਰਿਹਾ, ਪਰ ਭਾਈ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਚਿੱਟੇ ਦੇ ਸ਼ਿਕਾਰ ਬਣੇ ਹੋਏ ਲੋਕਾਂ ਦੇ ਮਾਪਿਆਂ ਨੇ ਇਸ ਪਾਸੇ ਤੋਂ ਦੇਖਿਆ ਵੀ ਵਾਕਿਆ ਹੀ ਮੋੜ ਪੈਣ ਵਾਲੀ ਗੱਲ ਬਣੀ ਆ। ਮੈਂ ਇੱਥੇ ਚੈਨਲ ਦੇ ਉੱਤੇ ਬੈਠ ਕੇ ਐਵੇਂ ਕੋਈ ਜਵਾਨੀ ਜਮਾ ਖਰਚ ਵਾਲੀਆਂ ਗੱਲਾਂ ਨਹੀਂ ਕਰਦਾ ਹੁੰਦਾ, ਸਾਨੂੰ ਬੜੀ ਜ਼ਿੰਮੇਵਾਰੀ ਹੈ ਇਸ ਗੱਲ ਦੀ। ਭਾਈ ਅਮਰਤਪਾਲ ਸਿੰਘ ਦੇ ਨਾਲ ਬਥੇਰੇ ਲੋਕਾਂ ਦੇ ਗਿਲੇ ਸ਼ਿਕਵੇ ਇਤਰਾਜ਼ ਹੋਣਗੇ, ਪਰ ਮੈਂ ਬੇਨਤੀ ਕਰਦਾ ਵੀ ਜਿੰਨਾ ਮਰਜ਼ੀ ਤੁਸੀਂ ਦੁਖੀ ਹੋਵੋ ਵੀ ਆਹ ਕਰਤਾ ਉਹ ਕਰਤਾ, ਭਾਈ ਅਮਰਤਪਾਲ ਸਿੰਘ ਦੇ ਬਾਰੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਧੀਆਂ ਪੁੱਤ ਤਾਂ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਇੱਕ ਨਵਾਂ ਜਿਹੜਾ ਸੀਗਾ ਖੁੱਲਾ ਡੁੱਲਾ ਮਾਹੌਲ ਮਾਪਿਆਂ ਨੇ ਮਹਿਸੂਸ ਕੀਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਬਿਲਕੁਲ ਹੁਣ ਸਹੀ ਪਾਸੇ ਨੂੰ ਤੁਰ ਪਏ। ਆ ਜਿਹੜੇ ਬਾਣੇ ਵਾਲੇ, ਦਮਾਲਿਆਂ ਵਾਲੇ ਸਿੱਖ ਨੌਜਵਾਨ ਜਿਨ੍ਹਾਂ ਨੇ ਨਸ਼ਾ ਛੱਡਿਆ ਸੀ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ। ਤੇ ਅੱਜ ਜਦੋਂ ਆ ਸਾਰੇ 10-15 ਦਿਨ ਤੋਂ ਮੀਡੀਆ ਵਾਲੇ ਦਹਾਈਆਂ ਦੇਣ ਲੱਗੇ ਹੋਏ ਨੇ, ਕੁਝ ਹੋਰ ਲੋਕ ਲੱਗੇ ਹੋਏ ਨੇ ਜਿਨ੍ਹਾਂ ਨੂੰ ਪਤਾ ਨਹੀਂ ਕੀ ਬਿਮਾਰੀ ਆ, ਬਈ ਉਹ ਕਹਿੰਦੇ ਜੀ ਇਹ ਤਾਂ ਫਲਾਨੀ ਏਜੰਸੀ ਦਾ, ਫਲਾਨੇ ਦਾ। ਵਧੀਆ ਜਵਾਬ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੈਸੇ ਦਿੱਤਾ। ਇੱਕ ਪੱਤਰਕਾਰ ਉਹਨਾਂ ਨੂੰ ਪੁੱਛਦਾ ਬਈ ਜੀ ਉਹ ਨੇਪਾਲ ਨੂੰ ਚੱਲਿਆ ਸੀ ਇਸ ਤਰ੍ਹਾਂ, ਤੇ ਮਾਨ ਸਾਹਿਬ ਕਹਿੰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਮੈਨੂੰ ਲੱਗਦਾ ਵੀ ਉਹ ਰਾਵੀ ਪਾਰ ਕਰਕੇ ਪਾਕਿਸਤਾਨ ਚਲੇ ਜਾਂਦਾ ਤਾਂ ਵਧੀਆ ਰਹਿੰਦਾ। ਫਿਰ ਉਹਨੂੰ ਟਾਂਚ ਕਰਦੇ ਆ ਵੀ ਤੁਸੀਂ ਵੀ ਤਾਂ ਕਹਿੰਦੇ ਹੋ ਸਾਰੇ ਮੀਡੀਆ ਵਾਲੇ ਵੀ ਉਹ ISI ਦਾ ਬੰਦਾ, ਫਿਰ ਉਹਨਾਂ ਕੋਲੇ ਚਲੇ ਜਾਂਦਾ, ਫਿਰ ਉਹ ਆਪੇ ਸਾਂਭ ਲੈਂਦੇ। ਉਹ ਪੱਤਰਕਾਰ ਦਾ ਉਹ ਦੇਖਣ ਵਾਲਾ ਉਦੋਂ ਇਹਦਾ ਮੋਹਰਾ ਗੱਲ ਨਹੀਂ ਆਉਂਦੀ। ਸੋ ਇੱਕ ਤਾਂ ਮੀਡੀਆ ਦੇ ਰਾਹੀਂ ਇਹ 10-15 ਦਿਨ ਤੋਂ ਜਿਹੜਾ ਰੰਡੀ ਰੋਣਾ ਜਿਹਨੂੰ ਮੈਂ ਕਹਿ ਸਕਦਾ ਪਾਇਆ ਹੋਇਆ ਵੀ ਹਾਏ ਲੁੱਟੇ ਗਏ, ਹਾਏ ਮਾਰੇ ਗਏ। ਦੂਜੇ ਸਾਡੀ ਕੌਮ ਦੇ ਕੁਝ ਇਹੋ ਜਿਹੇ ਜ਼ਿਆਦਾ ਹੀ ਸਿਆਣੇ ਲੋਕ ਨੇ, ਮੈਂ ਕਹਿੰਦਾ ਇੰਨਾ ਸਿਆਣਾ ਵੀ ਨਹੀਂ ਕੋਈ ਬੰਦਾ ਹੋਣਾ ਚਾਹੀਦਾ ਵੀ ਆਪਦੀ ਕੌਮ ਦੇ ਖਿਲਾਫ ਹੀ ਭੁਗਤੀ ਜਾਵੇ। ਸਾਨੂੰ ਸਮਝ ਘੱਟ ਹੋਵੇ ਕੋਈ ਗੱਲ ਨਹੀਂ, ਪਰ ਖੜੋ ਤਾਂ ਆਪਦੀ ਕੌਮ ਵੱਲ। ਦਿੱਲੀ ਵੱਲ ਖੜਨ ਦਾ ਕੀ ਮਤਲਬ, ਹਕੂਮਤ ਵੱਲ ਭੁਗਤਣ ਦਾ ਕੀ ਮਤਲਬ? ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਜਿਨ੍ਹਾਂ ਲੋਕਾਂ ਨੇ ਬਣਾਈ, ਅੱਜ ਉਹੀ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਆਪ ਲਿਖ ਕੇ ਪਾ ਰਹੇ ਨੇ ਵੀ ਸਾਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਇਸ ਧਿਰ ਨੂੰ ਵੋਟਾਂ ਪਾਈਆਂ। ਮੈਂ ਇਸ ਗੱਲ ਦੇ ਉੱਤੇ ਵੀ ਬੜਾ ਸਪਸ਼ਟ ਹਾਂ ਵੀ ਲੋਕ ਹੋਰ ਕਰਦੇ ਕੀ। ਬਾਦਲ ਕਿਆਂ ਤੋਂ ਨਿਰਾਸ਼ ਹੋ ਕੇ ਕਾਂਗਰਸ ਨੂੰ ਵੋਟ ਪਾਈ, ਕਾਂਗਰਸ ਤੋਂ ਦੁਖੀ ਹੋ ਕੇ ਫਿਰ ਬਾਦਲ ਕੇ ਲਿਆਂਦੇ। ਇਹ ਗਧੀ ਗੇੜ ਚੱਲਦਾ ਚਲਾਉਂਦਾ ਅਖੀਰ ਲੋਕਾਂ ਨੇ 2022 ਪਿਛਲੇ ਸਾਲ ਆਮ ਆਦਮੀ ਪਾਰਟੀ ਨੂੰ ਵੀ ਵੋਟ ਪਾ ਕੇ ਦੇਖ ਲਈ। ਭਾਈ ਤਾਂ ਇਸ ਦੁੱਖ ਵਿੱਚੋਂ ਸੀ ਨਾ, ਜਿਵੇਂ ਉਹ ਪੰਜਾਬ ਦੇ ਵਿੱਚ ਸਾਡੇ ਕੁੜੀਆਂ ਬੋਲੀ ਪਾਉਂਦੀਆਂ ਹੁੰਦੀਆਂ, ਲੋਕ ਭਾਵਨਾ, ਲੋਕ ਬੋਲੀ ਆ ਵੀ ਹਾਰ ਕੇ ਜੇਠ ਨਾ ਲਾਈਆਂ। ਸੋ ਗੱਲ ਤਾਂ ਇਹ ਸੀ ਵੀ ਕੋਈ ਹੋਰ ਰਾਹ ਨਹੀਂ ਸੀ ਲੱਭਦਾ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਈਏ। ਪਰ ਇਹਨਾਂ ਨੇ ਜੋ ਰੰਗ ਭਾਗ ਲਾਏ ਆ 1 ਸਾਲ ਦੇ ਅੰਦਰ ਅੰਦਰ, ਆ ਫੌਜ ਲਾ ਕੇ ਭੰਡਿਆ ਨਿੰਦਿਆ ਕਿਹਨਾਂ ਨੂੰ ਆ? ਜਿਹੜੇ ਪੰਥ ਅਤੇ ਪੰਜਾਬ ਦਾ ਭਲਾ ਲੋਚਦੇ, ਜਿਨ੍ਹਾਂ ਨੂੰ ਇਹ ਵਹਿਮ ਆ ਬਈ ਜੀ ਭਾਈ ਅਮਰਤਪਾਲ ਸਿੰਘ ਨੇ ਪਤਾ ਨਹੀਂ ਕੀ ਤੋਪ ਚਲਾਤੀ। ਉਹ ਆ ਕੇ ਇੱਥੇ ਦੇਖ ਲੈਣ ਜਿਹੜਾ ਕੁਛ ਪੰਥਕ ਸਫਾ ਵਿੱਚ ਵਿਚਰਦੀਆਂ ਸ਼ਖਸੀਅਤਾਂ ਜਾਂ ਖਾਲਿਸਤਾਨੀ ਜਿਹੜੀਆਂ ਜਥੇਬੰਦੀਆਂ ਨੇ, ਉਹੀ ਕੁਛ ਪਹਿਲਾਂ ਪਿਛਲੇ 15-20 ਸਾਲ ਤੋਂ ਉਹੀ ਕੁਛ ਕਹਿੰਦੀਆਂ ਕਹਾਉਂਦੀਆਂ ਆ ਰਹੀਆਂ ਨੇ ਜਿਹੜਾ ਕੁਛ ਭਾਈ ਅਮਰਤਪਾਲ ਸਿੰਘ ਨੇ ਕਿਹਾ। ਭਾਈ ਅਮਰਤਪਾਲ ਸਿੰਘ ਨੇ ਕੋਈ ਬਹੁਤ ਵੱਖਰੀ ਜਾਂ ਵਿਲੱਖਣ ਗੱਲ ਤਾਂ ਕਰ ਨਹੀਂ ਦਿੱਤੀ। ਗੱਲ ਸਿਰਫ ਇਹ ਆ ਵੀ ਉਹ ਨੌਜਵਾਨ ਦੀ
ਜਿਹੜੀ ਲੋਕਾਂ ਦੇ ਵਿੱਚ ਪ੍ਰਵਾਨਗੀ ਜਾਂ ਲੋਕਾਂ ਦੇ ਵਿੱਚ ਉਹਦੀ ਖਿੱਚ ਬੜੀ ਸੀ ਤੇ ਸਟੇਟ ਸਿਸਟਮ ਨੂੰ ਇਹ ਗੱਲ ਬੜੀ ਚੁਭਦੀ ਸੀ। ਦੂਜਾ ਚਿੱਟੇ ਵਾਲਿਆਂ ਨੂੰ ਸਮੱਸਿਆ ਸੀ। ਤੀਜਾ ਸਿੱਖੀ ਦੇ ਸਾਰੇ ਦੁਸ਼ਮਣ ਜਿਹੜੇ ਸੀ ਉਹ ਬੜੇ ਔਖੇ ਸੀ ਵੀ ਇਹ, ਕਿਉਂਕਿ ਜਿਹੜੇ ਹੋਰ ਜਥੇਬੰਦੀਆਂ ਜਾਂ ਆਗੂ ਸੀ ਉਹ ਕਈ ਗੱਲਾਂ ਦੇ ਉੱਤੇ ਸਲੀਕੇ ਤਰੀਕੇ ਨਾਲ ਬੋਲਦੇ ਸਹਿੰਦੇ ਹਿਸਾਬ ਨਾਲ ਗੱਲ ਕਰਦੇ ਸੀ। ਸੋ ਭਾਈ ਅਮਰਤਪਾਲ ਸਿੰਘ ਦੇ ਬਹਾਨੇ ਪੂਰੇ ਦੇ ਪੂਰੇ ਖਾਲਸਾ ਪੰਥ ਨੂੰ, ਸਿੱਖ ਜਗਤ ਨੂੰ ਜਿਵੇਂ ਦਹਿਸ਼ਤ ਜਦਾ ਕਰਨਾ ਚਾਹਿਆ, ਉਹ ਸਾਰੀ ਖੇਡ ਦਿਨੋਂ ਦਿਨ ਹੁਣ ਉਹਦੇ ਸਾਰੇ ਪੱਖ ਜਿਹੜੇ ਆ ਉਹ ਨਿਖਰਦੇ ਆ ਰਹੇ। ਹੁਣ ਤਾਂ ਹਰੇਕ ਹੀ ਕਹਿੰਦਾ ਵਾ ਕਿ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਸਾਨੂੰ ਪਤਾ ਲੱਗ ਗਿਆ ਨਾ, ਜਿਹੜੀਆਂ 2 ਵੀਡੀਓ ਇੱਕ ਆਡੀਓ ਆ ਚੁੱਕੀ ਆ, ਬਈ ਉਹ ਜਿਉਂਦਾ ਜਾਗਦਾ ਸਹੀ ਸਲਾਮਤ ਆ, ਹਕੂਮਤ ਦੇ ਹੱਥਾਂ ਤੋਂ ਬਾਹਰ ਆ। ਤੇ ਇਹ ਵੀ ਚਰਚਾ ਚੱਲ ਕੇ ਹਟ ਗਈ। ਆਪਾਂ ਵੀ ਪ੍ਰੋਗਰਾਮ ਚ ਉਦੋਂ ਕਿਹਾ ਸੀਗਾ ਵੀ ਚਰਚਾ ਚੱਲ ਰਹੀ ਆ ਵੀ ਸ਼ਾਇਦ ਉਹ ਪੁਲਿਸ ਕੋਲੇ ਪੇਸ਼ ਹੋ ਜਾਣ, ਪਰ ਹੁਣ ਜਿਹੜਾ ਮਾਹੌਲ ਆ ਉਹਦੇ ਚ ਸਾਰੇ ਜਣੇ ਇਸੇ ਗੱਲ ਤੇ ਹੀ ਨੇ ਵੀ ਹੁਣ ਤਾਂ ਨਾ ਗ੍ਰਿਫਤਾਰੀ ਦੇਣੀ ਚਾਹੀਦੀ ਆ, ਨਾ ਪੇਸ਼ ਹੋਣਾ ਚਾਹੀਦਾ, ਤੇ ਪੰਥ ਦੀ ਸੇਵਾ ਡਟ ਕੇ ਕਰਨੀ ਚਾਹੀਦੀ। ਸੋ ਭਾਈ ਅਮਰਤਪਾਲ ਸਿੰਘ ਇਸ ਵੇਲੇ ਸਿੱਖ ਨੌਜਵਾਨੀ ਲਈ, ਸਿੱਖ ਸੰਗਤ ਲਈ, ਸਿੱਖ ਕੌਮ ਲਈ ਬਹੁਤ ਹੀ ਜ਼ਿਆਦਾ ਅਹਿਮ ਵਿਅਕਤੀ, ਸ਼ਖਸੀਅਤ ਬਣ ਚੁੱਕਿਆ, ਕੇਂਦਰ ਬਿੰਦੂ ਹੈ। ਤੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬੱਤ ਖਾਲਸਾ ਸੱਦਣ, ਉਦੋਂ ਇਹ ਗੱਲ ਫਿਰ ਸੁਭਾਵਿਕ ਰੂਪ ਦੇ ਵਿੱਚ ਉੱਭਰੀ ਆ ਬਈ ਸਰਬੱਤ ਖਾਲਸਾ ਇਹਨਾਂ ਦਿਨਾਂ ਦੇ ਵਿੱਚ ਕਿੰਨਾ ਕੁ ਕਾਰਗਰ ਹੋਊਗਾ, ਕਿਵੇਂ ਸੱਦਿਆ ਜਾ ਸਕਦਾ, ਕਿਵੇਂ ਨਹੀਂ ਸੱਦਿਆ ਜਾ ਸਕਦਾ, ਇਹਦੇ ਉੱਤੇ ਚਰਚਾ ਵੀ ਚੱਲ ਪਈ ਆ। ਕਿਉਂਕਿ ਜਿਸ ਤਰੀਕੇ ਦੀ ਬਾਦਲ ਦਲ ਨੇ ਕਾਂਗਿਆਰੀ ਫੈਲਾਈ ਆ, ਜਿਸ ਤਰੀਕੇ ਦਾ ਮਾਹੌਲ ਸਿਰਜ ਦਿੱਤਾ, ਅੱਜ ਇੰਨਾ ਸੌਖਾ ਨਹੀਂ। ਕੱਲ ਵੀ ਆਪਾਂ ਇਹ ਗੱਲ ਕੀਤੀ, ਅੱਜ ਫੇਰ ਇਹ ਜਿਹੜੇ ਨਿਬੇੜ ਦੇਣੀ ਜਾਂ ਗੱਲ ਇਹ ਤੇ ਜ਼ਿਆਦਾ ਜ਼ੋਰ ਨਹੀਂ ਆਪਾਂ ਦੇਣਾ। ਇੱਕ ਬਾਦਲ ਪੱਖੀ ਧਿਰਾਂ ਜਾਂ ਧੜੇ ਆ, ਇੱਕ ਬਾਦਲ ਵਿਰੋਧੀ ਹੈ। ਬਾਦਲ ਵਿਰੋਧੀਆਂ ਨੂੰ ਚੱਬੇ ਦੇ ਵਿੱਚ ਸਿੱਖ ਸੰਗਤ ਨੇ ਰੱਜ ਕੇ ਹਮਾਇਤ ਦਿੱਤੀ, ਪਰ ਉਹਨਾਂ ਤੋਂ ਬਾਦਲ ਹਲ ਤੋਂ ਗੱਲ ਸਾਂਭੀ ਨਹੀਂ ਗਈ। ਮਾਫ ਕਰਨਾ, ਬਾਦਲ ਵਿਰੋਧੀਆਂ ਤੋਂ ਚੱਬੇ ਵਾਲੀ ਧਿਰ ਤੋਂ ਗੱਲ ਬਣੀ ਨਹੀਂ, ਗੱਲ ਸਾਂਭੀ ਨਹੀਂ ਗਈ। ਤੇ ਨਤੀਜਾ ਕੀ ਨਿਕਲਿਆ ਕਿ ਅੱਜ ਭਾਈ ਧਿਆਨ ਸਿੰਘ ਮੰਡ ਜਾਂ ਜਿਹੜੇ ਚੱਬੇ ਚ ਹੋਰ ਜਥੇਦਾਰ ਥਾਪੇ, ਉਹ ਆਪਦੀ ਅਹਿਮੀਅਤ ਬਤੌਰ ਜਥੇਦਾਰ ਬਿਲਕੁਲ ਖਤਮ ਕਰ ਬੈਠੇ। ਗਿਆਨੀ ਅਮਰੀਕ ਸਿੰਘ ਅਜਨਾਲਾ ਜਾਂ ਗਿਆਨੀ ਭਾਈ ਸਾਹਿਬ ਹੁੰਦੇ ਆ, ਹੁਣ ਤਾਂ ਉਧਰ ਸ਼੍ਰੋਮਣੀ ਆਪਣੇ ਦਿੱਲੀ ਹਰਿਆਣਾ ਕਮੇਟੀ ਚ ਸਰਗਰਮ ਨੇ, ਦਾਦੂਵਾਲ ਸਾਹਿਬ, ਇਹਨਾਂ ਦੀ ਤਾਂ ਗੱਲ ਛੱਡੋ। ਇਹਨਾਂ ਨੇ ਤਾਂ ਭਾਈ ਜਗਤਾਰ ਸਿੰਘ ਹਵਾਰੇ ਦਾ ਜਿਹੜਾ ਪ੍ਰਭਾਵ ਸੀ ਉਹ ਤੇ ਉਹਦੇ ਵਿੱਚ ਵੀ ਜਿਹੋ ਜਿਹੀ ਗੱਲ ਸੀਗੀ ਉਹ ਰਹਿਣ ਨਹੀਂ। ਹੁਣ ਭਾਈ ਜਗਤਾਰ ਸਿੰਘ ਹਵਾਰੇ ਵਾਲੇ ਸਮਰਥਕਾਂ ਨੇ ਜਿਹੜਾ ਮੋਰਚਾ ਲਾਇਆ ਹੋਇਆ, ਜਿਵੇਂ ਇਹ 3 ਜਥੇਦਾਰ ਬਾਹਰ ਸੀਗੇ, ਮੰਡ ਸਾਹਿਬ, ਦਾਦੂਵਾਲ ਤੇ ਅਜਨਾਲਾ, ਜੇ ਇਹ 3-4 ਸਾਲ ਜਦੋਂ ਇਹਨਾਂ ਨੂੰ ਮੌਕਾ ਮਿਲਿਆ, 5 ਸਾਲ ਮਿਹਨਤ ਕਰਦੇ, ਸੰਗਤਾਂ 'ਚ ਵਿਚਰਦੇ, ਤਾਂ ਅੱਜ ਚੰਡੀਗੜ੍ਹ ਦੇ ਵਿੱਚ ਚੱਬੇ ਵਾਲੀ ਧਿਰ ਦੇ ਨਾਲੋਂ ਚੱਬੇ ਜਿਹੜਾ ਇਕੱਠ ਸੀ ਉਹਦੇ ਨਾਲੋਂ 5 ਗੁਣਾ ਇਕੱਠ ਹੋਣਾ ਚਾਹੀਦਾ। ਪਰ ਆਪਣੇ ਸਾਹਮਣੇ ਆ ਵੀ ਇਹਨਾਂ ਨੇ ਸਾਰੀ ਗਵਾ। ਹੁਣ ਜਿਹੜੀ ਸਿੱਖ ਕੌਮ ਨੇ ਪਹਿਲੇ ਦਿਨ ਤੋਂ ਇਹ ਮੰਨਿਆ ਹੋਇਆ ਵੀ ਅਸੀਂ ਤਾਂ ਚੱਬੇ ਵਾਲਿਆਂ ਨਾਲ, ਜਿਹੜੇ ਉੱਥੇ ਜਥੇਦਾਰ ਥਾਪੇ ਆ, ਉਹਨਾਂ ਲਈ ਬੜਾ ਔਖਾ ਆ ਕਿ ਉਹ ਭਾਈ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜਾਂ ਇਧਰਲੇ ਪਾਸੇ ਕਿਵੇਂ ਭੁਗਤਣ। ਖੈਰ ਕੋਈ ਨਾ ਕੋਈ ਰਾਹ ਸਿਰਾ ਬਣੂ, ਕਿਵੇਂ ਬਣੂ ਤਾਂ ਵਾਹਿਗੁਰੂ ਜਾਣੇ। ਪਰ ਪੰਜਾਬ ਦੇ ਵਿੱਚ ਜਿਹੋ ਜਿਹਾ ਇਸ ਵੇਲੇ ਮਾਹੌਲ ਆ, ਉਹਦੇ ਵਿੱਚ ਇਹ ਗੱਲ ਸਾਰਿਆਂ ਨੂੰ ਬੜੀ ਤਸੱਲੀ ਵਾਲੀ ਲੱਗ ਰਹੀ ਆ ਤੇ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਹੈ ਉਹ ਅਜੇ ਤੱਕ ਇਹਨਾਂ ਦੇ ਕਾਬੂ ਨਹੀਂ ਆਏ ਤੇ ਅਜੇ ਤੱਕ ਉਹ ਇਹਨਾਂ ਦੀ ਪਕੜ ਤੋਂ ਬਾਹਰ। ਹੁਣ ਲੋਕਾਂ 'ਚ ਇਹ ਜ਼ਰੂਰ ਕਈ ਤਰ੍ਹਾਂ ਦੀ ਚਰਚਾ ਚੱਲ ਪਈ ਆ ਬਈ ਹੋ ਸਕਦਾ ਉਹ ਜਿਹੜਾ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਗੱਲ ਕਰਦੇ ਆ, ਉਹਦੇ ਵਾਸਤੇ ਉਹਨਾਂ ਨੇ ਕੋਈ ਗੱਲ ਸੋਚ ਰੱਖੀ ਹੋਵੇ ਤੇ
ਇਸ ਸਾਰੇ ਸਮੇਂ ਦੌਰਾਨ ਉਹਨਾਂ ਨੇ ਆਪਦੇ ਵਿਸਾਖੀ ਤੱਕ ਬਚਣ ਦਾ ਵੀ ਪੱਕਾ ਇੰਤਜ਼ਾਮ ਕਰ ਲਿਆ ਹੋਊ। ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੈ, ਕਿਉਂਕਿ ਜਦੋਂ ਕੋਈ ਬੰਦਾ ਕੌਮ ਤੋਂ ਇਸ ਤਰੀਕੇ ਨਾਲ ਪਿਆਰ ਸਤਿਕਾਰ ਲੈ ਲਵੇ, ਇਹ ਸਟੇਟ ਦਾ ਬਾਗੀ ਹੋਵੇ, ਉਹਦੇ ਪ੍ਰਤੀ ਇੱਕ ਭਾਵਨਾ ਫਿਰ ਬਣਦੀ ਹੀ ਬਣਦੀ। ਸੋ ਜਦੋਂ ਅੱਜ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਸਾਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਉਹ ਸਾਰੀਆਂ ਗੱਲਾਂ ਚੇਤੇ ਆ ਰਹੀਆਂ ਕਿ ਕਿਵੇਂ ਉਹ ਗਣਾਉਂਦੇ ਹੁੰਦੇ ਸੀ ਵੀ ਫਲਾਣੇ ਥਾਂ ਤੇ ਆਹ ਵਾਰਦਾਤਾਂ ਹੋਈਆਂ, ਇਹਨਾਂ 'ਚ ਸਿੱਖਾਂ ਨੂੰ ਕਿਵੇਂ ਟੰਗਿਆ ਗਿਆ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਸੀ ਢਿਲਵਾਂ ਬੱਸ ਕਾਂਡ, ਜਿਹਦੇ ਵਿੱਚ 6 ਜਿਹੜੇ ਹਿੰਦੂ ਸੀ ਉਹ ਬੱਸ ਚੋਂ ਕੱਢ ਕੇ ਮਾਰ ਦਿੱਤੇ ਗਏ। ਤੇ ਉਹਦੀ ਗੱਲ ਕਰਦਿਆਂ ਹੋਇਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ, ਇਸ ਕਾਂਡ ਤੋਂ ਪਹਿਲਾਂ 1978 ਤੋਂ ਲੈ ਕੇ ਹੁਣ ਤੱਕ 200 ਤੋਂ ਵੱਧ ਸਿੱਖ ਜਿਹੜੇ ਆ ਉਹ ਅੱਡ-ਅੱਡ ਗੱਲਾਂ ਬਾਤਾਂ ਦੇ ਰਾਹੀਂ ਕਤਲ ਹੋਏ ਨੇ, ਮਾਰੇ ਗਏ। ਪਰ ਕਦੇ ਸਰਕਾਰ ਜਿਹੜੀ ਆ ਦਿੱਲੀ ਦੀ, ਉਹਨੇ ਪੰਜਾਬ ਦੀ ਸਰਕਾਰ ਬਾਰੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਕਿ ਤੁਹਾਤੋਂ ਲਾ ਐਂਡ ਆਰਡਰ ਜਿਹੜਾ ਹੈ ਉਹ ਕਾਬੂ ਨਹੀਂ ਰੱਖ। ਤੇ ਆਪਾਂ ਨੂੰ ਸਭ ਨੂੰ ਚੇਤੇ ਰੱਖਣਾ ਚਾਹੀਦਾ ਵੀ ਭਾਈ ਕੁਲਵੰਤ ਸਿੰਘ ਨਾਗੋਕਿਆਂ ਵਾਲੇ ਨੂੰ ਜਿਸ ਤਰੀਕੇ ਨਾਲ ਝੂਠੇ ਪੁਲਿਸ ਮੁਕਾਬਲੇ 'ਚ ਇੱਥੇ ਕਤਲ ਕੀਤਾ ਸੀ, ਤੇ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਵਾਰਦਾਤਾਂ, ਘਟਨਾਵਾਂ ਕਦੇ ਦਿੱਲੀ ਵਾਲਿਆਂ ਨੇ ਨਹੀਂ ਕਿਹਾ। ਪਰ ਜਿੱਦਣ 6 ਹਿੰਦੂ ਮਾਰ ਦਿੱਤੇ, ਉਹ ਕਿਵੇਂ ਮਰੇ, ਕਿਹਨੇ ਮਾਰੇ, ਉਹ ਅਜੇ ਬਹਿਸ ਦੀ ਗੱਲ ਹੈ। ਪਰ ਉਸੇ ਵਕਤ ਵਿਪਤਾ ਪੈ ਗਈ ਤੇ ਸਰਕਾਰ ਜਿਹੜੀ ਆ ਉਹ ਦਰਬਾਰਾ ਸਿੰਘ ਵਾਲੀ ਭੰਗ ਕਰ ਦਿੱਤੀ। ਕੀ ਉਹਨਾਂ 6 ਹਿੰਦੂਆਂ ਦੀ ਜਾਨ ਤੇ ਜਿਹੜਾ 200-250 ਜਿਹੜਾ ਸਿੱਖ ਇਸ ਤੋਂ ਪਹਿਲਾਂ ਮਰਿਆ ਸੀ, ਉਹਨਾਂ ਦੀ ਜਾਨ ਜਿਹੜੀ ਸੀ ਘੱਟ ਕੀਮਤੀ ਸੀ। ਪਰ ਇੰਡੀਅਨ ਸਟੇਟ ਸਿਸਟਮ ਨੇ ਇਹ ਵਾਰ-ਵਾਰ ਜਚਾਇਆ। ਤੇ ਅੱਜ ਫੇਰ ਆਪਾਂ ਇਸ ਗੱਲ ਤੇ ਆ ਜਾਓ। ਪਹਿਲੀ ਗੱਲ ਤਾਂ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਕੋਈ ਸਾਨੂੰ ਅੱਜ ਤੱਕ ਕੋਈ ਦੋਸ਼ ਲੱਭਿਆ ਹੀ, ਕਿਹੜਾ ਉਹਨਾਂ ਨੇ RDX ਨਾਲ ਬੰਬ ਚਲਾਤਾ ਜਿੱਥੇ 35-40 ਬੰਦੇ ਮਰ ਗਏ ਹੋਣ। ਕਿਹੜਾ ਭਾਈ ਅਮਰਤਪਾਲ ਸਿੰਘ ਹੁਣਾਂ ਵਾਲੇ ਗਰੁੱਪ ਨੇ ਕੋਈ ਬਹੁਤ ਇੱਥੇ ਵੱਡਾ ਖੂਨ ਖਰਾਬਾ ਕਰਤਾ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਵਾਕਈ ਕਾਰਵਾਈ ਜਾਇਜ਼ ਆ। ਉਹਦਾ ਆਰਾਮ ਦੇ ਨਾਲ ਆਪਦਾ ਜਿਹੜਾ ਪ੍ਰਚਾਰ ਦਾ ਕੰਮ ਉਹ ਕਰਦੇ ਸੀ, ਚੱਲਦਾ ਵਹੀਰ ਜਿਹੜਾ ਉਹਨਾਂ ਦਾ ਹੈ ਉਹ ਵਹੀਰ ਕੱਢਣੀ ਚਾਹੁੰਦੇ ਸੀ ਤੇ ਵਹੀਰ ਰੋਕੀ ਜਾ ਰਹੀ ਸੀ। ਪਹਿਲੇ ਦਿਨ ਗੱਲ ਵੀ ਇੰਨੀ ਕੀ ਲੱਗਦੀ ਸੀ। ਹੁਣ ਇੱਕ ਪਾਸੇ ਤਾਂ ਧਰਮ ਪ੍ਰਚਾਰ ਕਰਦਿਆਂ ਨੂੰ NSA ਠੋਕੀ ਜਾ ਰਹੀ ਹੈ, ਦੂਜੇ ਪਾਸੇ ਜਿਹੜੇ ਡੇਰਾ ਸਰਸਾ ਵਾਲੇ ਨੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਜਿਨ੍ਹਾਂ ਨੂੰ ਹਕੂਮਤ ਨੇ, ਅਦਾਲਤੀ ਸਿਸਟਮ ਨੇ ਭਗੌੜਾ ਕਰਾਰ ਦਿੱਤਾ ਹੋਇਆ, ਉਹ 3-4 ਹੈਗੇ ਆ ਰੋਡੇ ਜੇ ਚਵਲ ਜੇ, ਪ੍ਰਦੀਪ ਕਲੇਰ, ਇੱਕ ਬਰੇਟਾ ਤੇ ਇੱਕ ਹੋਰ, ਤੇ ਦੂਜੀ ਹੈਗੇ ਆ ਮੋੜ ਮੰਡੀ ਵਾਲੇ। ਬਈ ਜਿਹੜੇ ਡੇਰੇ ਸਰਸੇ ਵਾਲਿਆਂ ਨੇ ਕਤਲੋਗਾਰਦ ਕੀਤੀ, ਬੇਅਦਬੀਆਂ ਦਾ ਐਡਾ ਹੌਲਨਾਕ ਵਰਤਾਰਾ ਕੀਤਾ ਸਾਡੇ ਇਸ਼ਟ ਨੂੰ, ਉਹਨਾਂ ਦੇ ਬਾਰੇ ਤਾਂ ਮੌੜ ਕਾਂਡ ਤੇ ਬੇਅਦਬੀ ਕਾਂਡ ਵਾਲਿਆਂ ਨੂੰ ਫੜਨ ਫੜਾਉਣ ਲਈ ਤਾਂ ਕਦੇ ਭਗਵੰਤ ਮਾਨ ਦੀ ਸਰਕਾਰ ਨੇ 1 ਸਾਲ ਤੋਂ, ਇਦੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਕਦੇ ਕੋਈ ਕੰਮ ਨਹੀਂ ਕੀਤਾ। ਤੇ ਆ ਜਿਹੜਾ ਮਾਹੌਲ ਇੰਨਾ ਦਹਿਸ਼ਤ ਵਾਲਾ NSA ਲਾਉਣ ਤੇ ਕਰ ਲੈ ਗਏ ਗੱਲ, ਇਹ ਗੱਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ, ਜਿਸ ਲਹਿਜੇ 'ਚ ਕਹੀ, ਉਹ ਸਾਨੂੰ ਸਾਰਿਆਂ ਨੂੰ ਚੇਤੇ ਆਈ ਗੱਲ। ਸਰਦਾਰ ਅਜਮੇਰ ਸਿੰਘ ਸਾਡੇ ਸਿੱਖ ਚਿੰਤਕ ਨੇ, ਉਹਨਾਂ ਨੇ ਵੀ ਆਪਦੀ ਗੱਲ 'ਚ ਚੇਤੇ ਕੀਤਾ ਵੀ ਜਦੋਂ ਜਥੇਦਾਰ ਬਣੇ ਸੀ ਨਾ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ, ਬਾਅਦ ਵਿੱਚ ਤਾਂ ਚਲੋ ਉਹਨਾਂ ਨੇ ਪੂਰੀ ਰਾਹ ਫੜ ਲਿਆ, ਪਰ ਖਾੜਕੂ ਲਹਿਰ ਮੌਕੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੇ ਇੰਡੀਅਨ ਸਟੇਟ ਸਿਸਟਮ ਦੇ ਨੁਮਾਇੰਦਿਆਂ ਨੂੰ ਜਿਸ ਤਰੀਕੇ ਨਾਲ ਚਿੱਤ ਕੀਤਾ ਸੀ, ਜਿਸ ਤਰੀਕੇ ਨਾਲ ਉਹਨਾਂ ਨੂੰ ਜਿੱਚ ਕੀਤਾ ਸੀ, ਝੂਠੇ ਕੀਤਾ ਸੀ, ਉਹ ਗੱਲ ਬੜੀ ਕਮਾਲ ਦੀ ਸੀ। ਬਾਅਦ ਵਿੱਚ ਚਰਚਾ 'ਚ ਵਿਵਾਦਾਂ 'ਚ ਘਿਰ ਗਏ, ਵੱਖਰੀ ਗੱਲ ਆ। ਪਰ ਪ੍ਰੋਫੈਸਰ ਰਾਗੀ ਨੇ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ, ਉਦੋਂ ਉਹ ਗੱਲ ਬੜੀ ਕਮਾਲ ਦੀ ਸੀ। ਇੱਕ ਉਹਨਾਂ ਦੀ ਗੱਲ ਬੜੀ ਉਦੋਂ ਅਸੀਂ ਸੁਣਦੇ ਰਹੇ ਹਾਂ, ਉਹਦੀ ਵੀ ਗੱਲ ਸਰਦਾਰ ਅਜਮੇਰ ਸਿੰਘ ਨੇ ਕੀਤੀ। ਉਹ ਕਹਿੰਦੇ ਸੀ ਵੀ ਜਿਹੜਾ ਪਾਣੀ ਹੁੰਦਾ ਨਾ, ਪਾਣੀ ਆਮ ਹਾਲਾਤ ਵਿੱਚ ਪਾਣੀ ਸ਼ਾਂਤ ਰਹਿੰਦਾ, ਪਰ ਜੇ ਥੱਲੇ ਉਹਦੇ ਅੱਗ ਬਾਲੀ ਜਾਓ ਅਖੀਰ ਉਹ ਪਾਣੀ ਉਬਲਣ ਲੱਗ ਜਾਂਦਾ। ਪਾਣੀ ਦਾ ਸੁਭਾਅ ਹੈ, ਪਾਣੀ ਉਬਲਦਾ। ਇਵੇਂ ਹੀ ਕੌਮਾਂ ਦਾ ਸੁਭਾਅ ਹੈ, ਸਿੱਖ ਕੌਮ ਦਾ ਸੁਭਾਅ ਹੈ। ਜੇ ਥੱਲੇ ਸੇਕ ਦੇਈ ਜਾਓਗੇ ਅਖੀਰ ਕੌਮ ਜਿਹੜੀ ਆ
ਉਹ ਗਰਮ ਹੋਏਗੀ, ਫਿਰ ਤੁਸੀਂ ਕਹਿੰਦੇ ਹੋ ਗਰਮ ਖਿਆਲੀ ਕੰਮ ਹੋ। ਉਹ ਗਿਆਨੀ ਪ੍ਰੋਫੈਸਰ ਦਰਸ਼ਨ ਸਿੰਘ ਵਾਂਗ ਲੋਕਾਂ ਦੇ ਵਿੱਚ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਕਾਫੀ ਚੰਗਾ ਜਿਹੜਾ ਹੈਗਾ ਪ੍ਰਭਾਵ ਬਣਾ ਰਹੇ ਨੇ। ਤੇ ਜਿਹੜੇ ਲੋਕ ਬਾਦਲ ਕਿਆ ਤੋਂ ਦੁਖੀ ਆ, ਉਹਨਾਂ ਨੂੰ ਹੁਣ ਇਹ ਗੱਲ ਬੜੀ ਨਾਲ ਦੀ ਨਾਲ ਚੁਭਣ ਵੀ ਲੱਗ ਗਈ। ਫਿਰ ਇੱਥੇ ਆ ਕੇ ਸਾਨੂੰ ਦੁੱਖ ਹੁੰਦਾ ਵੀ ਬਾਦਲ ਕਿਆ ਨੇ ਕਿਹੋ ਜਿਹੇ ਮਾੜੇ ਹਾਲਾਤ ਬਣਾ ਧਰੇ ਆ ਕਿ ਅੱਜ ਲੋਕਾਂ ਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਲੋਕਾਂ ਦਾ ਜਿਹੜਾ ਆਦਰ ਸਤਿਕਾਰ ਵੱਧ ਰਿਹਾ। ਚਾਹੇ ਭਾਈ ਅਮਰਤਪਾਲ ਸਿੰਘ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਪ੍ਰਬੰਧ ਖਾਲਸਾ ਸੱਦੋ, ਲੋਕ ਹੁਣ ਇਹ ਵੀ ਚਰਚਾ ਕਰਨ ਲੱਗ ਗਏ ਵੀ ਉਹਨੇ ਗਿਆਨੀ ਹਰਪ੍ਰੀਤ ਸਿੰਘ ਦੀ ਬਜਾਏ ਭਾਈ ਜਗਤਾਰ ਸਿੰਘ ਹਵਾਰੇ ਨੂੰ ਕਿਉਂ ਨਹੀਂ ਸੁਨੇਹਾ ਲਾਇਆ ਹੈਗਾ ਵੀ ਤੁਸੀਂ ਕਾਲ ਦਿਓ। ਤੇ ਇਹ ਤਾਂ ਗੱਲ ਸਪਸ਼ਟ ਹੀ ਆ ਵੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਇਹ ਜਿਹੜੀ ਧਿਰ ਵਾ ਵੀ ਇਹਨਾਂ ਨੂੰ ਕਹਿ ਕੇ ਗੱਲ ਬਣਨੀ। ਸੋ ਜਿਹੜਾ ਇਹ ਇੰਨੇ ਲੰਮੇ ਅਰਸੇ ਤੋਂ ਪੰਥ ਦੇ ਵਿੱਚ ਦੋ ਧਿਰਾਂ ਦਾ ਆਮੋ ਸਾਹਮਣਾ ਇੱਕ ਤਰ੍ਹਾਂ ਟਕਰਾਅ ਬਣਿਆ ਹੋਇਆ, ਇਹਦੇ ਵਿੱਚ ਵੀ ਹੋ ਸਕਦਾ ਇਹ ਜਿਹੜਾ ਮਾਹੌਲ ਆ ਕੋਈ ਇਹਦੇ ਵਿੱਚ ਫਰਕ ਪੈ ਸਕੇ, ਕੋਈ ਰਾਹ ਬਣ ਸਕੇ। ਕਿਉਂਕਿ ਇਉਂ ਤਾਂ ਕੱਲੇ ਕੁੱਟ ਜਿਹੜੀ ਹੈਗੀ ਆ ਖਾਣ ਵਾਲਾ ਸਿਸਟਮ, ਉਹ ਆਪਾਂ ਨੂੰ ਬਾਰਾ ਨਹੀਂ ਖਾਂਦਾ। ਆਪਾਂ ਦੇਖੋ ਤਾਂ ਸਹੀ, ਆ ਰਾਮਨੌਮੀ ਸੀਗੀ, ਭਾਰਤ ਦੇ ਅੱਡ-ਅੱਡ ਸ਼ਹਿਰਾਂ ਦੇ ਵਿੱਚ ਹਿੰਦੂ ਵਹਿਸ਼ੀ ਭੀੜਾਂ ਨੇ ਮਸਜਿਦਾਂ ਦੇ ਅੰਦਰ ਵੜ ਕੇ ਜਿਸ ਤਰੀਕੇ ਨਾਲ ਇਸਲਾਮ ਨੂੰ ਮੰਨਣ ਵਾਲਿਆਂ ਦੇ ਦਿਲ ਦੁਖੀ ਕੀਤੇ ਆ, ਇਹ ਵਾਰੀ ਆਪਣੀ ਵੀ ਆਊਗੀ। ਪਿੱਛੇ ਜੇ ਇੱਕ ਵਾਰੀ ਇਹਨਾਂ ਨੇ ਆਪਣੇ ਲਾਤੇ ਸੀ ਨਾ ਗੁਰਦੁਆਰਾ ਸਾਹਿਬ ਦੇ ਉੱਤੇ ਝੰਡੇ ਆਪਦੇ ਤਿਰੰਗੇ। ਇਹ ਜਿਹੜੇ ਸਾਡੇ ਭਰਾਵਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੋਇਆ ਨਾ, ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਬੜੇ ਸਿਆਣੇ ਆ, ਮੈਂ ਤਾਂ ਸਿੱਧਾ ਕਹਿਣਾ ਵੀ ਜਿਹੜੇ ਇਹ ਸਿਆਣੇ ਹੋਣ ਦਾ ਦਾਅਵਾ ਕਰਦੇ ਆ ਨਾ ਵੀ ਸਿਆਣੇ ਬਣੋ, ਚਾਹੇ ਉਹ ਭਾਈ ਸਰਬਜੀਤ ਸਿੰਘ ਜੀ ਧੂੰਦਾ ਸਾਹਿਬ ਨੇ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਹੋਰ ਵੀ ਕਈ, ਇਹ ਸਾਰੇ ਅਸਲ ਵਿੱਚ ਆਪਾਂ ਨੂੰ ਕਹਿ ਰਹੇ ਆ ਬੇਦਾਵੇ ਦੇ ਦਿਓ, ਭੁੱਲ ਜਾਓ ਸਿੱਖੀ ਨੂੰ। ਇੱਕ ਹੋਰ ਬੜੀ ਅਜੀਬ ਬਿਮਾਰੀ ਚੱਲੀ ਆ ਬਈ ਆਪਦੇ ਕੋਲੋਂ ਆਪਦੇ ਮਨ ਦੀਆਂ ਗੱਲਾਂ ਨੂੰ ਸਿੱਖ ਧਰਮ ਕਹੀ ਜਾਂਦੇ ਆ। ਸਿੱਖ ਧਰਮ ਤਾਂ ਉਹ ਆ ਜਿਹੜਾ ਸਿੱਖ ਫਲਸਫਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਬਖਸ਼ਿਆ, ਜਿਹਦੇ ਸਾਡੇ ਕੋਲੇ ਸੋਮੇ ਨੇ। ਗੁਰਬਾਣੀ ਸਭ ਤੋਂ ਵੱਡਾ ਸੋਮਾ, ਉਸ ਤੋਂ ਬਾਅਦ ਵਿੱਚ ਸਿੱਖ ਇਤਿਹਾਸ ਦੀਆਂ ਸਾਖੀਆਂ, ਪੁਰਾਤਨ ਸਰੋਤ ਗ੍ਰੰਥ ਸਾਡੇ। ਇਹਨਾਂ ਤਿੰਨਾਂ ਤੋਂ ਜਾਂ ਹੋਰ ਕਿਸੇ ਵੀ ਸਰੋਤ ਤੋਂ ਜਿਨ੍ਹਾਂ ਚੀਜ਼ਾਂ ਦੀ ਹਮਾਇਤ ਨਹੀਂ ਹੁੰਦੀ, ਆਪਦੇ ਮਨੋਕਲਪਤ ਗਪੌੜਿਆਂ ਨੂੰ ਕਹੀ ਜਾਂਦੇ ਜੀ ਇਹ ਸਿੱਖ ਧਰਮ। ਇੱਕ ਬੀਬੀ ਆ, ਉਹਨੇ ਕੱਲ ਦਾ ਬੜਾ ਕਮਲ ਪਾਇਆ ਹੋਇਆ, ਕੱਲ ਪਰਸੋਂ ਦਾ ਚੈਨਲਾਂ ਦੇ ਉੱਤੇ। ਉਹ ਕਹਿੰਦੀ ਜੀ ਭਗਵੰਤ ਮਾਨ ਦੀ ਕੁੜੀ ਨੂੰ, ਉਹਦੀ ਬੇਟੀ ਨੂੰ ਕਿਉਂ ਜੀ ਗਾਲਾਂ ਕੱਢੀਆਂ। ਪਹਿਲੀ ਗੱਲ ਤਾਂ ਸਾਨੂੰ ਲੱਗਦਾ ਹੀ ਨਹੀਂ ਕਿਸੇ ਨੇ ਗਾਲਾਂ ਜਾਂ ਧਮਕੀਆਂ ਦਿੱਤੀਆਂ ਹੋਣਗੀਆਂ, ਕਿਉਂਕਿ ਅਮਰੀਕਾ ਵਰਗੇ ਮੁਲਕ 'ਚ ਉੱਥੇ ਤਾਂ ਅੱਧੇ ਸਕਿੰਟ 'ਚ ਚੱਕ ਕੇ ਲੈ ਜਾਣਗੇ, ਮਿੰਟ 'ਚ ਹੀ ਲੱਭ ਲੈਣਗੇ ਵੀ ਕਿਹਨੇ ਕੀ ਕੀਤਾ, ਤੇ ਉੱਥੇ ਕਾਨੂੰਨ ਸਖਤ ਵਾ। ਉਹ ਕੋਈ ਸਾਡੇ ਇੱਥੇ ਭਾਰਤ ਵਾਲਾ ਕੰਮ ਥੋੜੀ ਹੈ, ਇੰਡੀਆ ਵਾਲਾ। ਇਹ ਗੱਲ ਪਹਿਲਾਂ ਤਾਂ ਕਿਸੇ ਨੂੰ ਜੱਜਦੀ ਹੋਈ ਨਹੀਂ ਕਿ ਕਿਸੇ ਨੇ ਭਗਵੰਤ ਮਾਨ ਦੀ ਉਸ ਬੇਟੀ ਨੂੰ ਹੈ। ਹਾਲਾਂਕਿ ਅਸੀਂ ਜੇ ਸਪਸ਼ਟ ਆਪਦੀ ਤਰ੍ਹਾਂ ਤੇ ਕਹੀਏ ਤੇ ਇਹ ਸਾਡਾ ਕਿਰਦਾਰ ਹੀ ਨਹੀਂ ਹੈ, ਸਿੱਖੀ ਦਾ ਕਿਰਦਾਰ ਵੀ ਇਹ ਨਹੀਂ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਧਰਮ ਤੋਂ ਮੋਰਚੇ ਦੌਰਾਨ ਕੀ ਕਹਿੰਦੇ ਹੁੰਦੇ ਸੀ ਵੀ ਧੀ ਭੈਣ ਚਾਹੇ ਦੁਸ਼ਮਣ ਦੀ ਵੀ ਹੈ, ਉਹਦੀ ਇੱਜ਼ਤ ਕਰਨੀ। ਤੇ ਜੇਕਰ ਕਿਸੇ ਨੇ ਕੋਈ ਨੀਚਤਾ ਦਿਖਾਈ ਆ ਤੇ ਉਹਨੂੰ ਕਹਿਣਾ ਵੀ ਇਹ ਖਾਲਿਸਤਾਨੀ ਨੇ, ਇਹ ਪੰਥਕ ਨੇ, ਇਹ ਦੇਖੋ ਐ ਉਹ। ਬਿਲਕੁਲ ਕੋਈ ਪੰਥਕ ਜਾਂ ਖਾਲਿਸਤਾਨੀ ਤਾਂ ਕੀ ਕੋਈ ਆਮ ਸਿੱਖ ਵੀ ਏਦਾਂ ਦੀ ਚੌਲ ਨਹੀਂ ਮਾਰ ਸਕਦਾ, ਇਹ ਬਿਲਕੁਲ ਨਜਾਇਜ਼ ਗੱਲ। ਪਰ ਦੇਖੋ ਉਹ ਬੀਬੀ ਕੀ ਕਹਿੰਦੀ ਆ, ਪਹਿਲਾਂ ਤਾਂ ਚਲੋ ਇਸ ਗੱਲ ਦੇ ਬਹਾਨੇ ਉਹਨੂੰ ਮੁੱਦਾ ਲੱਭ ਗਿਆ, ਬੜਾ ਉਹਨੇ ਵੱਡੀ ਪ੍ਰਚਾਰ ਕੀਤਾ, ਅੱਗੇ ਵੀ ਕਈ ਵਾਰੀ ਕਰਦੀ ਰਹਿੰਦੀ ਆ ਉਹ ਗੱਲਾਂ, ਖਿਝ ਤਾਂ ਆਉਂਦੀ ਹੈ। ਪਰ ਜਿਹੜੀ ਗੱਲ ਉਹਨੇ ਕਹੀ ਖਾਸ ਤੌਰ ਦੇ ਉੱਤੇ, ਉਹਦੇ ਵੱਲ ਜੇ ਆਈਏ, ਉਹ ਮਤਾਂ ਕੀ ਦੇ ਰਹੀ ਆ ਬੀਬੀ ਕਿ ਜੀ ਆਪਾਂ ਪੀੜਤਾਂ ਤੇ ਆਪਣੀ ਬੋਲੀ ਪੀੜਤਾਂ ਵਾਲੀ ਹੋਣੀ ਚਾਹੀਦੀ, ਤੇ ਆਪਾਂ ਲੱਗਣੇ ਵੀ ਚਾਹੀਦੇ ਆ ਵੀ ਆਪਾਂ ਪੀੜਤ ਆਪਣੇ ਨਾਲ ਬੜਾ ਮਾੜਾ ਹੋ ਗਿਆ। ਉਹਦੀ ਸਾਰੀ ਗੱਲਬਾਤ ਜਦੋਂ ਸੁਣੀ, ਮੈਨੂੰ ਬੜਾ ਆਪਦੇ ਆਪ ਨੂੰ ਆਵੇ ਵੀ ਅਸੀਂ ਗੁਰਮਤ ਦੀਆਂ, ਸਿੱਖ ਇਤਿਹਾਸ ਦੀਆਂ ਬੇਅੰਤ ਸਾਖੀਆਂ, ਕਥਾ ਕਹਾਣੀਆਂ, ਕਿਤਾਬਾਂ, ਗੁਰਬਾਣੀ ਸਭ ਕੁਝ ਦੇਖਿਆ। ਮੈਨੂੰ ਤਾਂ ਚੇਤੇ ਇਹ ਆਉਂਦਾ ਵੀ ਜਿੱਦਣ ਵੱਡੇ ਘੱਲੂ ਘਾਰੇ ਵਾਲੇ ਦਿਨ ਸਾਡਾ ਸਭ ਤੋਂ ਵੱਡਾ ਕਹਾਣ ਜਿਹੜਾ ਸਾਡੀ ਅੱਧੀ ਕੌਮ ਇੱਕੋ ਦਿਨ ਸਾਡੀ ਉਸ ਦਿਨ ਸ਼ਹੀਦ। ਤੇ ਉਦੋਂ ਵੀ ਸਾਡਾ ਇੱਕ ਬਜ਼ੁਰਗ ਉੱਚੀ ਆਵਾਜ਼ ਵਿੱਚ ਉਹਦਾ ਇਹੀ ਕਹਿਣਾ ਸੀ ਵੀ ਤੱਤ ਖਾਲਸਾ ਰਹਿ ਗਏ,
ਤੱਤ ਖਾਲਸਾ ਕੱਤੀ ਜਿਹੜੀ ਤੱਤਾ ਵਾ ਸਹੀ ਗੱਲ ਆ, ਤੱਤ ਉਹ ਬਚ ਗਿਆ, ਗਏ ਉਸ ਖੋਟ ਗਵਾਏ, ਜਿਹੜਾ ਖੋਟ ਸੀ ਉਹ ਨਿਕਲ ਗਿਆ। ਉਹਦਾ ਭਾਵ ਇਹ ਨਹੀਂ ਸੀ ਵੀ ਜਿਹੜੇ ਮਾਰੇ ਗਏ ਉਹ ਗਲਤ ਨੇ, ਉਹਦਾ ਭਾਵ ਤਾਂ ਇਹ ਸੀ ਕਿ ਹੁਣ ਅਸੀਂ ਤੈਨੂੰ ਦੇਖਾਂਗੇ, ਤੇ ਦੇਖਿਆ ਵੀ ਆਪਦਾ ਨਹੀਂ। ਸਾਡੇ ਜਵੇ ਬਣ ਲੱਗੇ ਤਵੇ ਰੋਸ ਜਾਗੇ, ਉਹਦੀ ਗੱਲ। ਸਾਡੇ ਧਰਮ ਦੇ ਵਿੱਚ ਕਦੇ ਸਾਨੂੰ ਨੀਵੀਂ ਪਾ ਕੇ ਨਾ ਡਰ ਕਿਸੇ ਨੂੰ ਦੇਣਾ ਤੇ ਨਾ ਈਨ ਕਿਸੇ ਦੀ ਮੰਨਣੀ। ਮਾਤਾ ਦਾ ਮਾਲ ਬਣ ਕੇ ਛੱਤਰ ਖਾਈ ਜਾਣ ਦੀ ਤਾਂ ਮੱਤ ਕਿਸੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ। ਇਹ ਪਤਾ ਨਹੀਂ ਕਿੱਥੋਂ ਪੜਾਈ ਫਿਰਦੇ ਆ ਵੀ ਧਰਮ ਦਾ ਕੰਮ ਇਹ ਥੋੜੀ ਆ ਜੀ ਬਈ ਸੱਚ ਲਈ ਲੜੋ, ਹੱਕ ਲਈ ਲੜੋ। ਧਰਮ ਦਾ ਕੰਮ ਤਾਂ ਜੁੱਤੀਆਂ ਖਾਣਾ, ਇਉਂ ਜੇ ਗੱਲ ਇਹ ਬਣਾ ਆ ਤੁਹਾਡੇ ਸਾਹਮਣੇ ਆ। ਕੱਲ ਜੀ ਨਿਊਜ਼ ਦੇ ਉੱਤੇ ਦਰਬਾਰ ਸਾਹਿਬ ਦੀ ਇੱਕ ਫੋਟੋ ਦਿਖਾ ਕੇ ਉਹਦੇ ਉੱਤੇ ਉਹ ਕੁੜੀ ਜੁੱਤੀਆਂ ਸਮੇਤ ਜਿਹੜੀ ਉਹ ਕਰਦੇ ਆ ਆਪਦਾ ਕਰੋਮ ਇੰਟਰਨੈਟ ਸਰਵਿਸ ਹੁੰਦੀ ਹੈ ਇਹਦੀ ਐਪ ਦੀ, ਉਹਦੇ ਵਿੱਚ ਗ੍ਰਾਫਿਕਸ ਦੇ ਵਿੱਚ ਉਹ ਜਨਾਨੀ ਨਾਲੇ ਤਾਂ ਆਪਦਾ ਖਬਰਾਂ ਜੋ ਵੀ ਝੂਠ ਤੂਫਾਨ ਬੋਲਣਾ ਹੁੰਦਾ ਇਹਨਾਂ ਨੇ ਪ੍ਰੋਗਰਾਮਾਂ 'ਚ, ਤੇ ਦਰਬਾਰ ਸਾਹਿਬ ਦੀ ਫੋਟੋ ਉੱਤੇ ਤੇ ਅੱਜ ਉਹਨਾਂ ਨੇ ਇੱਕ ਮਾਫੀ ਜੀ ਮੰਗ ਕੇ ਨਾ ਚਾਲੂ ਜੀ ਕਹਤਾ ਵੀ ਠੀਕ। ਮੈਂ ਇਹ ਪੁੱਛਦਾ ਵੀ ਜੇ ਕਿਸੇ ਨੇ ਇੱਥੇ ਗਾਂ ਦੇ ਡੰਡਾ ਜਾਂ ਮਾੜਾ ਜਿਹਾ ਮਾਰਿਆ ਹੋਵੇ ਨਾ, ਇੱਥੇ ਸਾਰੇ ਮੌਕੇ 'ਚ ਤੂਫਾਨ ਖੜਾ ਹੋ ਜਾਂਦਾ। ਆ ਇੱਥੇ ਕਦਰ ਆ ਸਿੱਖ ਜਜ਼ਬਾਤਾਂ ਦੀ। ਤੇ ਬੀਬੀ ਕਹਿੰਦੀ ਹੈ ਜੀ ਨਹੀਂ ਨਹੀਂ ਤੁਸੀਂ ਸਿਆਣੇ ਬਣੋ। ਸਿਆਣੇ ਹੋਣ ਦਾ ਮਤਲਬ ਜੁੱਤੀਆਂ ਖਾਓ ਟਕਾ ਕੇ ਤੇ ਕੋਈ ਝੂਮ ਨਾ। ਕਹਿੰਦੀ ਜੀ ਆਪਾਂ ਪੀੜਤ ਆ। ਮੈਂ ਹਰ ਇੱਕ ਸਾਡੇ ਕੌਮ ਦੇ ਜਿੰਨੇ ਵੀ ਸਿਆਣੇ ਵਿਦਵਾਨ ਸੱਜਣ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਿੱਖ ਇਤਿਹਾਸ ਤੋਂ ਲੱਭ ਕੇ ਦਿਖਾ ਦਿਓ ਵੀ ਕਿੱਥੇ ਲਿਖਿਆ ਹੋਇਆ ਵੀ ਤੁਹਾਡੇ ਜਿੱਦਾਂ ਕੋਈ ਵਧੀਕੀ ਹੋ ਜੇ, ਤੁਹਾਡੇ ਤੇ ਜ਼ੁਲਮ ਹੋ ਜੇ, ਤੁਹਾਡੇ ਤੇ ਅਤਿਆਚਾਰ ਹੋ ਜੇ। ਸਾਡੇ ਤਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਆ, ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਸਾਨੂੰ ਜੇ ਤੁਸੀਂ ਪਹਿਲੀ ਗੱਲ ਤਾਂ ਸਾਨੂੰ ਲੱਗਦਾ ਹੀ ਨਹੀਂ ਤੁਸੀਂ ਸਾਨੂੰ ਛੱਡ ਦਿਓ, ਪਰ ਜੇ ਛੱਡ ਦਿੱਤਾ ਅਸੀਂ ਬਾਹਰ ਜੰਗਲਾਂ 'ਚ ਜਾਵਾਂਗੇ, ਹਥਿਆਰ ਤੇ ਸ਼ਸਤਰ ਜੋੜਾਂਗੇ, ਤੁਹਾਡੇ ਨਾਲ ਕੇ ਲੜਾਂਗੇ ਤੇ ਲੜਦੇ ਹੀ ਰਵਾਂਗੇ। ਸਾਨੂੰ ਉਹਨਾਂ ਟਾਈਮ ਅਸੀਂ ਲੜਦੋਂ ਨਹੀਂ ਹਟਦੇ ਜਿੰਨਾ ਟਾਈਮ ਸਾਡਾ ਹੱਕ ਇਨਸਾਫ ਨਹੀਂ ਮਿਲ ਜਾਂਦਾ। ਹੁਣ ਇੱਕ ਪਾਸੇ ਤਾਂ ਇਹ ਗੱਲ ਆ ਤੇ ਦੂਜੇ ਪਾਸੇ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਵੀ ਆਰਾਮ ਨਾਲ ਖੜ ਕੇ ਕੁੱਟ ਖਾਓ। ਇੰਨੀ ਸਿਆਣਪ ਘੋਟਦੇ ਆ ਵੀ ਕਮਲ ਅੱਖਰ ਆ ਜਿਹੜਾ ਉਹ ਛੋਟਾ ਲੱਗਦਾ ਵੀ ਜੇ ਨਹੀਂ ਅਕਲ ਨਹੀਂ ਸਮਝ ਸਿੱਖ ਫਲਸਫੇ ਦੀ ਤਾਂ ਕੋਈ ਗੱਲ ਨਹੀਂ, ਬਥੇਰਿਆਂ ਨੂੰ ਨਹੀਂ ਹੁੰਦੀ, ਪਰ ਆਪਦੀਆਂ ਜਵੜੀਆਂ ਨੂੰ ਕਹਿਣਾ ਵੀ ਇਹ ਧਰਮ ਹੈ ਸਿੱਖ ਧਰਮ। ਜੇ ਨਹੀਂ ਪਤਾ ਤਾਂ ਨਾ ਬੋਲੋ। ਸਿੱਖ ਫਲਸਫੇ ਦੀ ਗੁਰਬਾਣੀ ਦੀ ਇੱਕ ਵੀ ਲਾਈਨ ਪੜ੍ਹੇ ਸੁਣੇ ਬਗੈਰ ਆਪਦੇ ਆਪ ਨੂੰ ਸਿੱਖੀ ਦੇ ਮਹਾਨ ਚਾਰਮਾਨ ਬਣਾ ਕੇ ਪੇਸ਼ ਕਰਨਾ। ਇਹ ਜਿਹੜੇ ਸਾਡੇ YouTube ਚੈਨਲ ਵਾਲੇ ਆ ਇਹਨਾਂ ਨੂੰ ਵੀ ਕੋਈ ਗੁਰਮਤ ਵਿੱਚ ਰੁਚੀ ਹੋਈ ਸ਼ਖਸੀਅਤ ਤਾਂ ਲੱਭਦੀ ਨਹੀਂ। ਕੋਈ ਸਿੱਖ ਫਲਸਫੇ ਦੇ ਮਾਹਿਰ ਬੰਦੇ, ਕੋਈ ਗੁਰਮਤ ਦੇ ਗਿਆਤਾ, ਉਹ ਤਾਂ ਨਾ ਤਾਂ ਉਹ ਇਹਨਾਂ ਨੂੰ ਟਾਈਮ ਦੇ ਕੇ ਰਾਜੀ ਆ ਵੀ ਭਾਈ ਤੁਸੀਂ ਜਾਓ ਮੱਥਾ ਟੇਕਾ, ਤੁਹਾਨੂੰ ਤੁਸੀਂ ਪਤਾ ਨਹੀਂ ਤੁਹਾਨੂੰ ਸਵਾਲ ਵੀ ਨਹੀਂ ਕੋਈ ਸਾਡਾ ਜਵਾਬ ਕੀ, ਤੁਹਾਨੂੰ ਸਵਾਲ ਹੀ ਨਹੀਂ ਤੁਹਾਡੇ ਚੱਜ ਨਾਲ ਦੇ ਹੁੰਦੇ। ਤੇ ਸਵਾਲ ਕਰਕੇ ਜਵਾਬ ਸੁਣਨ ਦੀ ਇਹਨਾਂ ਦੀ ਬਿਰਤੀ ਵੀ ਹੈ ਨਹੀਂ। ਜਿਹੜਾ ਗੁਰਮਤ ਦਾ ਗਿਆਤਾ ਬੰਦਾ ਹੋਊ ਉਹ ਤਾਂ ਆਪਦੀ ਗੱਲ ਸਮਝਾਉਣ ਲਈ ਟਾਈਮ ਲਊਗਾ ਨਾ। ਇਹ ਤਾਂ ਕਹਿੰਦੇ ਅੱਜ ਅੱਧਾ ਘੰਟਾ ਸਾਨੂੰ ਕਿਸੇ ਨੂੰ ਗਾਲਾਂ ਗੂਲਾਂ ਕੱਢਣੀਆਂ ਨੇ, ਥੱਲੇ ਤੱਤੇ ਚੱਕ ਦੇ ਜੇ ਕਮੈਂਟ ਆਉਣ ਸਾਨੂੰ ਤਾਂ ਉਹੋ ਜਿਹੀ ਕੋਈ ਗੱਲ ਚਾਹੀਦੀ। ਤੋ ਜਿਹੋ ਜਿਹੀ ਉਹ ਬੀਬੀ ਆ, ਉਹ ਜੇ ਕਈ ਬੀਬੇ ਨੇ ਉਹ ਲੱਭੇ ਹੋਏ ਨੇ ਹਰ ਰੋਜ਼ ਆ ਜਿੰਨੇ ਚੈਨਲ ਨੇ ਉਹਨਾਂ ਦੇ ਉੱਤੇ ਹੱਥ ਨਾਲ ਜੇ ਬਹਿ ਜਾਂਦੇ ਆ ਦੇ ਤੇਰੇ ਦੀ ਲੈ ਤੇਰੇ ਦੀ ਚੱਲਦਾ। ਤੇ ਮਤਾ ਸਰ ਇਹ ਦਿੰਦੇ ਆ ਵੀ ਸਿੱਖ ਸਿਆਣੇ ਬਣ। ਸਿੱਖਾਂ ਨੇ 18 ਤਰੀਕ ਨੂੰ ਜਿੱਦਾਂ ਤੋਂ ਇਹ ਖੜਕਿਆ, ਜਦੋਂ ਤੋਂ ਇਹ ਰੌਲਾ ਗੋਲਾ ਚੱਲਿਆ, ਜਦੋਂ ਤੋਂ ਇਹਦਾ ਰੱਡੀ ਹੋਣਾ ਸ਼ੁਰੂ ਹੋਇਆ, ਸਾਨੂੰ ਦੱਸੋ ਤਾਂ ਸੀ ਤੇ ਕਰ ਕੀ ਦਿੱਤਾ ਸਿੱਖਾਂ ਨੇ? ਕਿਹੜੀਆਂ 147 ਦੇ ਜ਼ਖੀਰੇ ਫੜੇ ਗਏ ਆ ਪੰਜਾਬ ਚੋਂ? ਕਿਹੜੀਆਂ ਖੂਨੀ ਵਾਰਦਾਤਾਂ ਹੋ ਗਈਆਂ? ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ ਤੇ ਮੱਤਾਂ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਝੂਠ ਬੋਲਿਆ ਜਾ ਰਿਹਾ। ਅਸਲ ਵਿੱਚ ਇਹ ਇਹਨਾਂ ਦਾ ਸਟਾਈਲ ਆ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਉਹਨਾਂ ਦਾ, ਬਈ ਆਪ ਦੇ ਖਿਲਾਫ ਜਿਹੜਾ ਮਾਹੌਲ ਬਣਿਆ ਹੋਇਆ ਉਹਦੇ 'ਚ ਹਮਦਰਦੀ ਜੀ ਕੱਢੋ। ਕਿਹਨੂੰ ਨਹੀਂ ਚੇਤੇ ਵੀ ਇਹ ਭਗਵੰਤ ਮਾਨ ਉਸ ਬੰਦੇ ਨੂੰ ਜਿਹਨੇ ਇੱਕ ਕਾਂਗਰਸ ਦਾ ਸੀ, ਉਹ ਗੋਲਡੀ ਸ਼ਾਇਦ ਉਹਦਾ ਨਾਮ ਮੁੰਡੇ ਦਾ, ਉਹ ਇਲੈਕਸ਼ਨ ਲੜ ਰਿਹਾ ਸੀ ਪੂਰੀ ਦੀ, ਉਹਦੀ ਜਿਹੜੀ ਘਰ ਵਾਲੀ ਸੀ ਉਹਦੇ ਖਿਲਾਫ ਕਿਸੇ ਨੇ ਅਵਾ ਤਵਾ ਬੋਲਿਆ ਤੇ ਉਹਨੂੰ ਸਨਮਾਨਿਤ ਵੀ ਕੀਤਾ ਤੇ ਉਹਨੂੰ ਮੋਟਰਸਾਈਕਲ ਦਿੱਤਾ ਗਿਆ। ਦੱਸੋ, ਜਿਹੜੇ ਲੋਕ ਬਗਾਨੀਆਂ ਧੀਆਂ ਭੈਣਾਂ ਦੇ ਬਾਰੇ ਨੀਚਤਾ ਦਿਖਾਉਣ ਵਾਲਿਆਂ ਨੂੰ ਐਵੇਂ ਸਨਮਾਨਿਤ ਕਰਦੇ ਫਿਰਦੇ ਆ, ਅੱਜ ਉਹ ਸਿੱਖ ਕੌਮ ਨੂੰ ਕਹਿ ਰਹੇ ਆ ਕਿ ਜੀ ਤੁਸੀਂ ਐ ਨਹੀਂ ਕਰਨਾ ਤੇ ਉਹ ਨਹੀਂ ਕਰਨਾ। ਸਿੱਖਾਂ ਨੂੰ ਪਤਾ ਹੈਗਾ ਆਪਦੇ ਖਿਲਾਫ ਦਾ ਕਿਰਦਾਰ ਦਾ, ਸਿੱਖਾਂ ਇਤਿਹਾਸ ਜਿਹੜਾ ਹੈਗਾ, ਸਿੱਖਾਂ ਦੀ ਬਾਣੀ, ਸਿੱਖਾਂ ਦਾ ਗੁਰੂ ਸਾਨੂੰ ਸਾਰਾ ਮੱਤ ਦਿੱਤੀ ਹੋਈ ਹੈ। ਇਹੋ ਜਿਹੀ ਸਾਨੂੰ ਕੋਈ ਲੋੜ ਨਹੀਂ ਇਹਨਾਂ ਦੀਆਂ ਚਵਲਾਂ ਦੀ। ਪਰ ਬੜੀ ਇਸ ਗੱਲ ਤੇ ਨਿਰਾਸ਼ਾ ਹੋਈ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਇਹਨਾਂ ਦੇ ਟਰੈਪ ਵਿੱਚ ਫਸ ਗਏ।
ਮੈਂ ਤਾਂ ਇਹ ਜਿਹੜਾ ਆਪਦੇ ਆਪ ਨੂੰ ਵਿਦਵਾਨ ਬੁੱਧੀਜੀਵੀ ਪੜ੍ਹੇ ਲਿਖੇ ਸਿਆਣੇ ਕਹਾਉਂਦੇ ਆ, ਇਹਨਾਂ ਦੀ ਲਿਆਕਤ, ਇਹਨਾਂ ਦੀ ਅਕਲ ਦੇ ਬਾਰੇ ਜਾਣਨਾ, ਤੇ ਜਿਹੜੀਆਂ ਇਹ ਸਿੱਖ ਮਾਨਸਿਕਤਾ ਨੂੰ ਦੁਖੀ ਕਰਨ ਵਾਲੀਆਂ ਗੱਲਾਂ ਕਹਿੰਦੇ ਆ, ਤੇ ਮੈਨੂੰ ਸਮਝ ਲੱਗ ਜਾਂਦੀ ਆ ਵੀ ਖਾੜਕੂ ਲਹਿਰ ਮੌਕੇ ਫਿਰ ਇਹੋ ਜਿਹੇ ਪਦਵਾਨਾਂ ਦਾ, ਜਿਨ੍ਹਾਂ ਬਾਰੇ ਕਈ ਕਹਿੰਦੇ ਆ ਯਾਰ ਉਹ ਬਹੁਤ ਸਿਆਣਾ ਸੀ ਫਲਾਣਾ, ਤੇ ਉਹ ਗੁਰੂ ਦੇ ਸਿੱਖ ਹੋਰ ਕੀ ਕਰਦੇ ਇਹ ਜਿਹੇ। ਗਾਲ ਕੱਢਣ ਦਾ ਤਾਂ ਆਪਣੇ ਕੰਮ ਨਹੀਂ ਕੋਈ, ਆਪਾਂ ਗਾਲ ਕੱਢੀਏ ਆਪਣੇ ਕੋਲ ਤਾਂ ਫਿਰ ਇਹੀ ਕੰਮ ਆ ਨਾ ਵੀ ਮੂੰਹ ਜਿਹੜਾ ਹੈਗਾ ਉਹ ਕਿਸੇ ਤਰੀਕੇ ਨਾਲ ਜਿਹੜਾ ਸਾਡੇ ਗੁਰੂ ਦੀ ਬਰਖੋਹੀ ਕਰਦਾ, ਆਪਦੀਆਂ ਜੰਬਲੀਆਂ ਨੂੰ, ਆਪਦੀਆਂ ਨੀਚਤਾ ਵਾਲੀਆਂ ਗੱਲਾਂ ਨੂੰ ਕਹਿੰਦੇ ਜੇ ਧਰ, ਬੜੇ ਬੀਬੇ ਜੇ ਬਣ ਕੇ ਬੜੀਆਂ ਚੰਗੀਆਂ ਗੱਲਾਂ ਸੁਣਾ ਕੇ, ਠੀਕ ਆ ਤੁਸੀਂ ਸਾਥ ਕਹੋ ਵੀ ਮੈਨੂੰ ਧਰਮ ਦਾ ਕੁਝ ਪਤਾ ਨਹੀਂ ਜੀ, ਮੈਂ ਸਿੱਖ ਫਲਸਫੇ ਬਾਰੇ, ਸਿੱਖੀ ਬਾਰੇ ਅਣਜਾਣ, ਆਹ ਗੱਲਾਂ ਮੇਰੇ ਦਿਮਾਗ 'ਚ ਆਉਂਦੀਆਂ, ਆ ਜੀ ਅਸੀਂ ਪੀੜਤ ਭੈਰਾਂ ਜੀ, ਸਾਨੂੰ ਜੀ ਪੀੜਤਾਂ ਵਾਲੀ ਬੋਲੀ ਬੋਲਣੀ ਚਾਹੀਦੀ ਆ। ਇਹ ਕਿਹੜੇ ਧਰਮ ਨੇ, ਕਿਹੜੇ ਗੁਰੂ ਨੇ ਸਾਨੂੰ ਦੱਸਿਆ? ਮੈਂ ਤਾਂ ਹੈਰਾਨ ਇਸ ਗੱਲ ਤੇ ਆ ਕਿ ਹਿੰਦੂ ਭਾਈਚਾਰੇ ਦੇ ਵਿੱਚ ਜਿੰਨੇ ਉਹਨਾਂ ਦੇ ਰਹਿਬਰ ਨੇ, ਅਵਤਾਰ ਨੇ, ਸਾਰੇ ਹੀ ਹਥਿਆਰਬੰਦ। ਸ਼ੇਰਾਂ ਵਾਲੀ ਮਾਤਾ ਦੇ 10 ਬਾਹਾਂ ਨੇ ਤੇ 10 ਜੀ ਸ਼ਸਤਰ ਟੰਗੇ, ਉੱਪਰੋਂ ਬੈਠੀ ਸ਼ੇਰ ਤੇ ਆ ਜੀ ਆ ਜਾਓ, ਜਿਹਦਾ ਖਾਜਾ ਜੀ ਦੀ ਖੁਰਾਕ ਹੀ ਮਾਸ, ਸ਼ੇਰ ਤੇ ਬੈਠੀ ਆ ਜੀ। ਤੇ ਕਾਲੀ ਮਾਤਾ ਹੱਥ 'ਚ ਉਹਦੇ ਇੱਕ ਪਾਸੇ ਉਹ ਕਿੱਡਾ ਸਾਰਾ ਉਹ ਫੜਿਆ ਹੁੰਦਾ, ਜਿਹਦੇ ਨਾਲ ਉਹ ਟੋਕੇ ਜੇ ਨਾਲ ਲਾਸ਼ਾਂ ਦੇ ਢੇਰ ਲਾਉਂਦੇ, ਜਿਨ੍ਹਾਂ ਦੇ ਰਹਿਬਰਾਂ ਦੇ ਹੱਥਾਂ 'ਚ ਸਾਰਿਆਂ 'ਚ ਹਥਿਆਰ ਨੇ। ਉਹ ਜਦੋਂ ਤੁਲਸੀ ਰਮਾਇਣ ਦੀ ਗੱਲ ਚੱਲਦੀ ਆ, ਸਭ ਜਰਨੈਲ ਸਿੰਘ ਜੀ ਵੀ ਉਹ ਸੁਣਾਉਂਦੇ ਹੁੰਦੇ ਸੀ ਗੱਲ, ਕਹਿੰਦਾ ਵੀ ਤੁਲਸੀ ਮਸਤਕ ਤੌਰ ਟਿਕੇ ਧੁਨ ਸਮਾਨ ਲੈ ਹਾਥ, ਕਹਿੰਦਾ ਵੀ ਰਾਮ ਚੰਦਰ ਜਦੋਂ ਪ੍ਰਗਟ ਹੋ ਗਏ, ਕਹਿੰਦਾ ਵੀ ਤੂੰ ਮੈਨੂੰ ਮੱਥਾ ਨਹੀਂ ਟੇਕਦਾ, ਕਹਿੰਦਾ ਮੈਨੂੰ ਐ ਨਹੀਂ, ਤੂੰ ਪਹਿਲਾਂ ਤੀਰ ਕਮਾਨ ਲੈ ਕੇ ਆ। ਉਹ ਰਾਮ ਚੰਦਰ ਜਿਹਨੂੰ ਹਿੰਦੂ ਭਾਈਚਾਰੇ ਵਿੱਚ ਭਗਵਾਨ ਰਾਮ ਕਹਿ ਕੇ ਕੀਤਾ ਜਾਂਦਾ, ਉਹ ਹਥਿਆਰਾਂ ਨਾਲ ਹੈ। ਸੁਦਰਸ਼ਨ ਚੱਕਰ ਕ੍ਰਿਸ਼ਨ ਭਗਵਾਨ ਚੱਕੀ ਫਿਰਦੇ ਹੈ, ਕੋਈ ਦੇਵੀ ਦੇਵਤਾ ਹਥਿਆਰਾਂ ਤੋਂ ਬਗੈਰ ਨਹੀਂ। ਸ਼ਿਵ ਜੀ ਸਮੇਤ ਸਾਰੇ ਆਲੇ ਦੁਆਲੇ ਦੇ ਵਿੱਚ, ਤੇ ਇੱਥੇ ਸਾਡੇ ਪਤਾ ਨਹੀਂ ਕਿੱਥੋਂ ਆ ਗਏ ਵੀ ਪੀੜਤ ਬਣੋ। ਪੀੜਤ ਦਾ ਅਰਥ ਹੀ ਕੱਢਿਆ ਹੋਇਆ ਵੀ ਤੁਹਾਡੇ ਕੋਲੇ ਕੋਈ ਹਥਿਆਰ, ਕੋਈ ਕੁਝ ਨਹੀਂ ਹੋਣਾ ਚਾਹੀਦਾ, ਤੁਸੀਂ ਆਰਾਮ ਨਾਲ ਖੜ ਕੇ ਕਿਤੇ ਤੇ ਛੱਤਰ ਖਾਨੇ ਹੋ ਨਾ ਜੇ ਦਿੱਲੀ ਤੋਂ, ਇੰਡੀਆ ਤੋਂ, ਜਾਂ ਉਹਨਾਂ ਦੇ ਜਿਹੜੇ ਹੱਥ ਚੁੱਕੇ ਆ, ਫਿਰ ਤੁਸੀਂ ਬਹੁਤ ਵਧੀਆ। ਪਰ ਜੇ ਤੁਸੀਂ ਚੂੰ ਕਰਦੇ ਹੋ, ਜੇ ਤੁਸੀਂ ਹੱਕ ਦੀ ਗੱਲ ਕਰਦੇ ਹੋ, ਅਸਲ ਵਿੱਚ ਇਹਨਾਂ ਨੂੰ ਡਰ ਇਹ ਪਿਆ ਰਹਿੰਦਾ, ਦੱਸਦੇ ਨੇ ਦਿੱਲੀ ਨੂੰ ਕਿ ਅਸੀਂ ਇਹਨਾਂ ਦੇ ਨਾਲ ਦੇ ਨਹੀਂ ਹੈ, ਜਿਹੜੇ ਥੋਤੋਂ ਹੱਕ ਮੰਗਦੇ ਆ, ਇਨਸਾਫ ਮੰਗਦੇ ਆ, ਅਸੀਂ ਇਹਨਾਂ ਦੇ ਨਾਲ ਦੇ ਨਹੀਂ ਹੈ। ਇਹ ਗੱਲ ਦੱਸਣ ਦੇ ਲਈ ਇਹ ਸਾਰਾ ਚੀਰ ਝਾੜਾ ਪਾਉਂਦੇ ਆ। ਪਰ ਦਿੱਲੀ ਦੇ ਵਿੱਚ ਇਹ ਹੁਣ ਖੁਸ਼ਵੰਤ ਸਿੰਘ ਸੀ, ਜਿਹੜਾ ਖੁਸ਼ਵੰਤ ਸਿੰਘ ਨਾਲੋਂ ਤਾਂ ਵੱਡੇ ਰਾਸ਼ਟਰਵਾਦੀ ਨਹੀਂ ਨਾ ਬਣ ਕੇ ਦਿਖਾ ਸਕਦੇ। ਕੀ ਨਹੀਂ ਕੀਤਾ, ਸਾਰੀ ਕੌਮ ਨੂੰ ਦੁਖੀ ਕਰਦਾ ਮਰ ਗਿਆ ਸਾਰੀ ਉਮਰ। ਪਰ 1984 ਨੂੰ ਜੋ ਕੁੱਤੇ ਖਾਣੀ ਉਹਦੇ ਨਾਲ ਹੋਈ ਸਾਰਿਆਂ ਦੇ ਸਾਹਮਣੇ ਆ। ਉਹ ਕਿਸੇ ਮੁਲਕ ਦੀ ਅਮੈਸੀ 'ਚ ਲੋਕੇ ਰਾਤਾਂ ਕੱਟੀਆਂ। ਗਿਆਨੀ ਜੈਲ ਸਿੰਘ ਨਾਲੋਂ ਤਾਂ ਵੱਡੇ ਰਾਸ਼ਟਰਪਤੀ ਨਹੀਂ ਨਾ ਬਣ ਸਕਦੇ, ਜਿਹੜੇ ਆ ਸਾਨੂੰ ਮਤਾਂ ਦਿੰਦੇ ਆ ਵੀ ਪੀੜਤ ਬਣੋ, ਸਿਆਣੇ ਬਣੋ। ਇਹ ਸਭ ਤੋਂ ਪਹਿਲਾਂ ਰੋੜਾ ਉਹਦੀ ਗੱਡੀ ਤੇ ਮਾਰਿਆ ਸੀ। ਹੋਰ ਬੜੇ ਆ ਜਿਨ੍ਹਾਂ ਨੇ ਭਾਰਤ ਮਾਤਾ ਦੀ ਸੇਵਾ ਕੀਤੀ ਹੈ, ਵੱਡੀਆਂ ਵੱਡੀਆਂ ਜੰਗਾਂ ਲੜੀਆਂ, ਔਰ 1984 ਦੇ ਨਵੰਬਰ ਮਹੀਨੇ ਸਭ ਨੂੰ ਔਕਾਤ ਦਿਖਾਈ। ਇਹ ਜਿਹੜੇ ਅੱਜ ਕੱਲ੍ਹ ਲੱਗੇ ਹੋਏ ਨੇ, ਵਾਰੀ ਇਹਨਾਂ ਦੀ ਵੀ ਆਉਣੀ। ਜਦੋਂ ਅਸੀਂ ਮਰਾਂਗੇ, ਸਾਡੇ ਮਰਨ ਵੇਲੇ ਸਾਡੇ ਮਨ ਵਿੱਚ ਪ੍ਰਵਾਸ ਹੋਊਗਾ, ਆਖਰੀ ਸਾਹ ਤੱਕ ਦੁਸ਼ਮਣ ਦੇ ਖਿਲਾਫ ਲੜੇ, ਬੋਲੇ, ਜੋ ਕਰਨਾ ਸੀ ਕੀਤਾ। ਇਹਨਾਂ ਨੂੰ ਜ਼ਰੂਰ ਹੋਊਗਾ ਵੀ ਹਾਏ ਅਸੀਂ ਸਾਰੀ ਉਮਰ ਆਪਦੀ ਕੌਮ ਦੀਆਂ ਬੇੜੀਆਂ 'ਚ ਬੱਟੇ ਪਾਏ, ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਗੱਲ ਤੋਂ, ਪੰਥ ਲਈ, ਕੌਮ ਨੂੰ ਸਮਰਪਿਤ ਲੋਕਾਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ, ਤੇ ਆਪਦੇ ਮਗਰ ਲੱਗੇ ਲੋਕਾਂ ਨੂੰ ਗੁੰਮਰਾਹ ਕੀਤਾ। ਕਦੇ ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ। ਇਹ ਜੀ ਮਾਹੌਲ ਖਰਾਬ ਕਰਦੇ ਆ। ਤੁਸੀਂ ਠੇਕਾ ਲਿਆ ਮਾਹੌਲ ਦਾ, ਮਾਹੌਲ ਖਰਾਬ ਕੀਤਾ। 18 ਤਰੀਕ ਨੂੰ ਕਿਹਨੇ ਕੀਤਾ? ਹੁਣ ਇਹ ਵੀ ਜ਼ਰੂਰਤ ਹੁਣ ਬੋਲੋ। ਭਗਵੰਤ ਮਾਨ ਨੇ ਕੀਤਾ, ਅਮਿਤ ਸ਼ਾਹ ਨੇ ਕੀਤਾ, ਮੋਦੀ ਨੇ ਕੀਤਾ, ਭਾਰਤ ਸਰਕਾਰ ਨੇ ਕੀਤਾ, ਪੰਜਾਬ ਸਰਕਾਰ ਨੇ ਕੀਤਾ। ਜੇਕਰ ਉਸ ਦਿਨ ਵੀ ਇਹ ਜਿਹੜੇ ਨੌਜਵਾਨ ਆਪਦੀ ਵਹੀਰ ਕੱਢਣੇ ਚਾਹੁੰਦੇ ਸੀ, ਵਹੀਰ ਕੱਢਦੇ, ਧਰਮ ਪ੍ਰਚਾਰ ਕਰਦੇ, ਜਿਵੇਂ ਅੱਗੇ ਕਰਕੇ ਆ ਜਾਂਦੇ ਉਵੇਂ ਵਾਪਸ ਫੇਰ ਆ ਜਾਂਦੇ, ਕੀ ਇੱਥੇ ਹੋ ਜਾਂਦਾ? ਕੋਈ ਫਰਕ ਨਹੀਂ ਸੀ ਪੈਣਾ। ਪਰ ਟੇਕ ਨਹੀਂ ਆਈ ਹੈਗੀ। ਸਿੱਖੀ ਦੀ ਗੱਲ ਚੱਲਦੀ, ਬੜੀ ਤਕਲੀਫ ਸੀ ਕਿ ਸਿੱਖੀ ਦੀ ਗੱਲ ਚੱਲਦੀ। ਤੇ ਹੁਣ ਕੀ ਹੋ ਰਿਹਾ? ਹੁਣ ਇਹਨੂੰ ਬੜਾ ਚੇਤੇ ਆ ਜੇ ਅਖੇ ਜੀ ਭਗਵੰਤ ਮਾਨ ਦੀ ਬੇਟੀ ਨਾਲ, ਉਹ ਭਾਈ ਆ ਸਾਡੇ ਸੰਤਾਂ ਦਾ ਪੀਏ ਸੀ, ਭਾਈ ਰਛਪਾਲ ਸਿੰਘ ਮਾਸਟਰ ਜੀ, ਉਹਨਾਂ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ,
ਰਾਤ ਅੱਧੀ ਰਾਤੋਂ ਉਹਦੇ ਘਰੇ ਜਦੋਂ ਪੁਲਿਸ ਫੌਜ ਪਹੁੰਚੀ, ਘੇਰਾ ਪਾ ਕੇ ਉਹਦਾ ਘਰ ਸਾਰਾ ਛਾਣਦੇ ਰਹੇ। ਪਪਲਪ੍ਰੀਤ ਸਿੰਘ, ਉਹਦੀ ਸਿੰਘਣੀ ਤੇ ਹੋਰ ਬੇਅੰਤ ਕਹਿੰਦੇ ਜਾ ਕੇ ਦੇਖੋ ਤਾਂ ਸਹੀ ਉਹਦੇ ਘਰਾਂ 'ਚ। ਭਾਈ ਕਰਨੈਲ ਸਿੰਘ ਪੰਜੋੜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਜਿੰਨੇ ਨੌਜਵਾਨ ਫੜੇ ਗਏ ਆ, ਜਿਨ੍ਹਾਂ ਤੇ NSA ਲੱਗੀ ਆ ਜਾਂ ਜਿਨ੍ਹਾਂ ਤੇ ਹੋਰ ਕਾਰਵਾਈ ਹੋ ਰਹੀ ਆ, ਸਾਰਿਆਂ ਦੇ ਘਰਾਂ 'ਚ ਰੋਜ਼ ਜਾਂਦੇ। 2-3 ਦਿਨ ਹੋ ਗਏ ਤੁਰੇ ਹੀ। ਬੜਾ ਵਧੀਆ ਲੱਗਦਾ, ਚੰਗੀ ਗੱਲ। ਹੋਰਾਂ ਨੂੰ ਵੀ ਜਾਣਾ ਚਾਹੀਦਾ, ਇਹਨਾਂ ਦੇ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ, ਇਹਦੇ ਨਾਲ ਖੜਨਾ ਚਾਹੀਦਾ। ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਸਰਬੱਤ ਖਾਲਸਾ ਦੀ ਥਾਂ ਉੱਤੇ ਮੀਟਿੰਗ ਰੱਖੀ ਆ, ਇਹ ਤੋਂ ਅੱਗੇ ਕਿੱਧਰ ਨੂੰ ਗੱਲ ਜਾਂਦੀ ਆ? ਇੱਕ ਤਾਂ ਇਹਦੇ ਵੱਲ ਆਉਣ ਵਾਲੇ ਦਿਨਾਂ 'ਚ ਧਿਆਨ ਜਾਏਗਾ, ਦੂਜਾ ਇਹ ਹੈਗਾ ਕਿ ਇਹ ਗੱਲ ਬੜੀ ਚੰਗੀ ਹੋ ਗਈ ਆ ਕਿ ਮੌੜ ਮੰਡੀ ਵਾਲਾ ਬੰਬ ਧਮਾਕਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਚੱਕਰ 'ਚ PO ਕਰਾਰ ਦਿੱਤੇ ਲੋਕਾਂ ਸਮੇਤ ਹੋਰ ਜਿੰਨੇ ਵੀ ਪੰਜਾਬ ਦੇ ਵਿੱਚ ਮੁਕੱਦਮੇ ਮਾਮਲੇ ਨੇ, ਜਿਨ੍ਹਾਂ ਦੀ ਵੱਲ ਧਿਆਨ ਨਹੀਂ ਦਿੱਤਾ, ਜਿਨ੍ਹਾਂ ਦੀ ਗੱਲ ਬਿਲਕੁਲ ਬੰਦ ਕਰ ਦਿੱਤੀ ਤੇ ਗੱਲ ਚਲਾਤੀ ਵੀ NSA ਲਾ ਕੇ ਸਿੱਖਾਂ ਦੇ ਮੁੰਡੇ ਫੜਨੇ ਆ, ਇਹ ਜਿਹੜੀ ਚਰਚਾ ਗਿਆਨੀ ਹਰਪ੍ਰੀਤ ਸਿੰਘ ਨੇ ਛੇੜੀ ਆ, ਇਹ ਬੜਾ ਵਧੀਆ ਕੀਤਾ। ਹੁਣ ਇਸ ਤੋਂ ਅੱਗੇ ਜਿਹੜੀ ਗੱਲ ਆ ਉਹ ਕਿੱਧਰ ਨੂੰ ਜਾਂਦੀ ਆ, ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰਾਂਗੇ। ਹੁਣ ਇੱਥੇ ਸਮਾਪਤੀ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।